ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਅਤੇ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ ਤਾਂ ਮਿੰਟੂ ਜੀ ਸਭ ਤੋਂ ਪਹਿਲੀ ਖਬਰ ਤੇ ਆਉਨੇ ਆ। ਦਾਅਵਾ ਇਹ ਆ ਰਿਹਾ ਹੈ ਕਿ ਈਰਾਨ ਵੀ ਹੁਣ ਥੋੜੀ ਸਹਿਮਤੀ ਜਤਾ ਰਿਹਾ ਹੈ, ਪਰ ਜਦੋਂ ਮੋਦੀ ਸਾਹਿਬ ਨੂੰ ਸੰਸਦ 'ਚ ਬੋਲਦਿਆਂ ਸੁਣਦੇ ਆ ਤਾਂ ਉਹ ਤਾਂ ਦੱਬੇ ਪੈਰੀਂ ਦੱਬੀ ਜ਼ੁਬਾਨ 'ਚ ਕਹਿ ਰਹੇ ਨੇ ਵੀ ਭਾਈ ਆਪਣਾ ਇੰਤਜ਼ਾਮ ਆਪ ਕਰੋ, ਤਿਆਰੀ ਰੱਖੋ, ਆਉਣ ਵਾਲੇ ਦਿਨਾਂ 'ਚ ਗੱਲਬਾਤ ਹੋਰ ਵਿਗੜ ਸਕਦੀ ਹੈ। ਪਰ ਜੇ ਦਾਅਵਾ ਆ ਰਿਹਾ ਹੈ, ਜੇ ਧੂੰਆਂ ਉੱਠ ਰਿਹਾ ਹੈ ਤਾਂ ਕੁਛ ਤਾਂ ਹੋਊਗਾ। ਕੀ ਗੱਲਬਾਤ ਚੱਲ ਰਹੀ ਹੈ ਜੀ? ਹਾਂ, ਮੋਦੀ ਸਾਹਿਬ ਨੇ ਤਾਂ ਦੇਖੋ, ਗੱਲ ਕੀ ਹੈ ਕਿ ਮੋਦੀ ਸਾਹਿਬ ਬਹੁਤ ਅੱਛੀ ਤਰ੍ਹਾਂ ਜਾਣਦੇ ਨੇ ਕਿ ਜਦੋਂ ਉਹਨਾਂ ਨੇ ਨੋਟਬੰਦੀ ਕੀਤੀ ਸੀ ਤਾਂ ਨੋਟਬੰਦੀ ਦੇ ਦਰਮਿਆਨ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਮੈਨੂੰ ਬਸ 10 ਕੁ ਦਿਨ ਦਾ ਸਮਾਂ ਦੇ ਦਿਓ, ਉਹ ਤੋਂ ਬਾਅਦ ਫਿਰ ਮੈਂ ਚੁਰਾਹੇ ਤੇ ਆ ਜਾਊਂਗਾ। ਨਾ ਕੋਈ ਸੱਦਿਆ ਤੇ ਨਾ ਕੋਈ ਆਇਆ। ਉਹਨਾਂ ਨੂੰ ਪਤਾ ਬਈ ਦੁਨੀਆ ਦਾ ਹਿਸਾਬ ਕਿਤਾਬ, ਕਿਸੇ ਨੇ ਕੁਝ ਜੀ ਨਹੀਂ ਕੀਤਾ। ਕਰੋਨਾ ਦੇ ਵਿੱਚ ਉਹਨਾਂ ਨੇ ਕਿਹਾ ਥਾਲੀ ਵਜਾ ਲਓ, ਤਾਲੀ ਵਜਾ ਲਓ। ਜੇ ਉੱਥੇ ਘਰ 'ਚ ਭੁੱਖੇ ਹੋ ਤੇ ਇੱਕ ਦੂਜੇ ਦੇ ਨਾਲ ਗਾਲੀ ਵਜਾ ਲਓ, ਇੱਕ ਦੂਜੇ ਨੂੰ ਗਾਲਾਂ ਕੱਢ ਲਓ, ਵੀ ਏਦਾਂ ਕਰਕੇ ਚਲੋ ਠੀਕ ਠਾਕ ਆ, ਤਦ ਵੀ ਉਹ ਜ਼ਿੰਮੇਵਾਰੀਆਂ ਤੋਂ ਮੁਕਤ ਆ। ਜੰਗ ਦਾ ਵੀ ਠੀਕ ਹੈ, ਉਹਨਾਂ ਨੇ ਕਿਹਾ ਵੀ ਆਪਦਾ ਸੰਭਾਲੋ। ਹੁਣ ਮੈਂ ਕੀ ਕਰਾਂ ਦੱਸੋ? ਵੀ ਗੱਲ ਛੱਡ ਰਹਿਣ ਦੇ, ਜ਼ਿੰਦੜੀਏ ਨੀ ਇਸ਼ਕ ਤੇਰੇ ਵੱਸ ਦਾ ਨਹੀਂ। ਵੀ ਹੁਣ ਜੰਗ ਦਾ ਰੌਲਾ ਹੈ ਵੀ ਸਟੇਟਾਂ ਆਪਾਂ ਟੀਮ ਇੰਡੀਆ ਬਣ ਕੇ ਕੰਮ ਕਰਾਂਗੇ, ਮਤਲਬ ਵੀ ਦੂਰ ਰਸੀ ਸਿੱਟੇ ਤੇ ਭਿਆਨਕ ਹੋਣਗੇ ਜੇ ਜੰਗ ਲੰਮਾ ਖਿੱਚਿਆ ਜਾਂਦਾ। ਮਤਲਬ ਕਿ ਨਾਲੇ ਉਹ ਚੇਤਾਵਨੀ ਦੇ ਰਹੇ ਲੋਕਾਂ ਨੂੰ, ਨਾਲੇ ਕਹਿ ਰਹੇ ਟੀਮ ਇੰਡੀਆ ਦੇ ਰੂਪ ਦੇ ਵਿੱਚ ਆਪਾਂ ਬਈ ਕੰਮ ਕਰਾਂਗੇ। ਠੀਕ ਆ, ਇੱਕ ਪਾਸੇ ਜੰਗ ਆ, ਦੂਜੇ ਪਾਸੇ ਭੁੱਖਮਰੀ ਦੀ ਚੇਤਾਵਨੀ, ਤੀਜੇ ਪਾਸੇ IPL ਖੇਡਣ ਦੀ ਤਿਆਰੀ ਆ। ਤਾਂ ਜੀ ਅਸੀਂ ਦੇਖੋ, ਅਸੀਂ ਕੌੜੇ ਲੱਗਦੇ ਆ ਇੱਕ ਮੌਕੇ ਤੇ ਤਾਂ, ਜੇ ਆਪਾਂ ਵੇਖੀਏ ਤਾਂ ਸਾਰਿਆਂ ਨੂੰ, ਜਿਨ੍ਹਾਂ ਦੇ ਵੀ ਉਲਟ ਜਾਂਦਾ। ਪਰ ਵਾਰ-ਵਾਰ ਅਸੀਂ ਇੱਕ ਗੱਲ ਆਖਦੇ ਸਾਂ ਕਿ ਜਿਹੜੀ ਇਸ ਮੁਲਕ ਦੀ ਨਰਿੰਦਰ ਮੋਦੀ ਗੌਰਮੈਂਟ ਦੀ ਕੂਟਨੀਤੀ ਆ, ਵਿਦੇਸ਼ ਨੀਤੀ ਆ, ਉਹਦੇ ਤੇ ਥੋੜਾ ਧਿਆਨ ਦੇਣ ਦੀ ਲੋੜ ਆ। ਅੱਜ ਵੇਖੋ ਹਾਲਾਤ ਕੀ ਨੇ। ਇੱਕ ਮਿੰਟ, ਹੁਣ ਜੇ ਤੁਸੀਂ ਉੱਡਵੀਂ ਜੀ ਗੱਲ ਕਰੋ, ਅਲ ਅਰੇਬੀਆ ਨੇ ਇਹ ਤੇ ਵੈਸੇ ਖਬਰ ਦਿੱਤੀ ਸੀਗੀ ਕਿ ਜੀ ਈਰਾਨ ਦੇ ਵਿਦੇਸ਼ ਮੰਤਰੀ ਆ ਜਿਹੜੇ ਅਬਾਸ ਅਰਾਗਚੀ, ਲੱਗਾ ਜੀ। ਉਹਨਾਂ ਜੀ ਨੇ ਮਤਲਬ ਕਿ ਕੋਈ ਗੱਲਬਾਤ ਦਾ ਸੱਦਾ ਦਿੱਤਾ ਹੈਗਾ ਮੁਸਤਫਾ ਖਾਮਨੇਈ ਦੇ ਨਾਲ, ਬਈ ਕਿ ਉਹ ਇਜਾਜ਼ਤ ਦੇ ਰਹੇ ਨੇ। ਤਾਂ ਮਤਲਬ ਕਿ ਜੋ ਅਮਰੀਕਨ ਐਂਬੈਸਡਰ ਹੈ ਸਟੀਵ ਵਿਟਕੌਫ ਨੂੰ ਉਹਨਾਂ ਨੇ ਜੀ ਗੁਪਤ ਰੂਪ ਦੇ ਵਿੱਚ ਦੱਸਿਆ ਕਿ ਸੁਪਰੀਮ ਲੀਡਰ ਜਿਹੜੇ ਮੁਸਤਫਾ ਖਾਮਨੇਈ ਨੇ, ਉਹ ਇਹ ਗੱਲ ਆਗਿਆ ਦੇ ਚੁੱਕੇ ਨੇ ਕਿ ਗੱਲਬਾਤ ਤੋਰੀ ਜਾਵੇ। ਠੀਕ ਹੈ ਜੀ। ਜੀ ਡੋਨਾਲਡ ਟਰੰਪ ਜੀ ਪਹਿਲਾਂ ਹੀ ਸੰਦੇਸ਼ ਦੇ ਚੁੱਕੇ ਆ, ਮੈਸੇਜ ਦੇ ਚੁੱਕੇ ਆ, ਗੱਲਬਾਤ ਚੱਲ ਰਹੀ ਹੈ। ਪਰ ਡੋਨਾਲਡ ਟਰੰਪ ਤੁਹਾਨੂੰ ਪਤਾ ਹੀ ਆ, ਉਹ ਤੇ ਪਲ ਦਰ ਪਲ ਉਹਨਾਂ ਦਾ ਸਿਸਟਮ ਵੱਖਰਾ ਹੀ ਆ। ਅੱਛਾ, ਜੀ ਵੱਡੀ ਗੱਲ ਇਹ ਆਈ ਕਿ ਪਾਕਿਸਤਾਨ ਇਨਵੋਲਵ ਹੋ ਗਿਆ। ਅਸਲੀ ਗੱਲਬਾਤ ਜਿਹੜੀ ਕੀਤੀ ਜਾ ਰਹੀ ਸੀ, ਅੱਗੇ ਵੀ ਈਰਾਨ ਜਿਹੜਾ ਗੱਲਬਾਤ ਕਰਦਾ ਸੀਗਾ ਨਾ, ਉਹ ਵਾਇਆ ਤੁਰਕੀ ਤੇ ਇੱਕ ਦੋ ਮੁਲਕ ਹੋਰ ਸਨ। ਜੀ ਐਤਕੀ ਕੀ ਹੋਇਆ ਕਿ ਪਾਕਿਸਤਾਨ ਖੁੱਲੇ ਰੂਪ ਦੇ ਵਿੱਚ ਆ ਗਿਆ ਸਕੀਮ 'ਚ। ਜਿਵੇਂ ਆ ਗਿਆ, ਤੁਸੀਂ ਹਿਸਾਬ ਲਾ ਲਓ ਕਿ ਨਰਿੰਦਰ ਮੋਦੀ ਐਕਸ ਤੇ ਦੀ ਜਾਣਕਾਰੀ ਦਿੰਦੇ ਨੇ ਕਿ ਭਾਰਤ ਤਣਾਅ ਘੱਟ ਕਰਨ ਲਈ ਜਲਦ ਤੋਂ ਜਲਦ ਸ਼ਾਂਤੀ ਬਹਾਲ ਕਰਨ ਦਾ ਸਮਰਥਨ ਕਰਦਾ ਹੈ। ਜੀ ਹੁਣ ਵੇਖੋ ਕੂਟਨੀਤੀ, ਤਾਂ ਕਿਸੇ ਸਮੇਂ ਗੁੱਟ ਨਿਰਲੇਪ ਦੇਸ਼ਾਂ ਦੀ ਲੀਡ ਕਰਨ ਵਾਲਾ, ਅਗਵਾਈ ਕਰਨ ਵਾਲਾ ਇੰਡੀਆ ਖੁਦ ਗੁੱਟ ਬਣ ਗਿਆ। ਤੇ ਉਹਦਾ ਕਾਰਨ ਇਹ ਹੋਇਆ ਕਿ ਬਈ ਇਹਨਾਂ ਦੀ ਜਿਹੜੀ ਵਿਦੇਸ਼ ਨੀਤੀ ਸੀ ਉਹ ਲੀਹੋਂ ਲੱਥੀ ਸੀ। ਈਰਾਨ ਅੱਜ ਤੁਸੀਂ ਵੇਖ ਲਓ ਆਪਣੇ ਮਿੱਤਰਾਂ ਨੂੰ, ਰਸ਼ੀਆ ਨੂੰ, ਚਾਈਨਾ ਨੂੰ ਕਿਸ ਨਿਗਾਹ ਨਾਲ ਦੇਖਦਾ, ਤੇ ਇੰਡੀਆ ਜਿਹੜਾ ਕਿ ਉਹਦਾ ਪੁਰਾਣਾ ਮਿੱਤਰ ਸੀ,
ਜਿਹਦੇ ਨਾਲ ਉਹਦੀ ਜੀ, ਸੱਭਿਆਚਾਰਕ ਇਤਿਹਾਸਕ ਪਤਾ ਨਹੀਂ ਕਿਸ ਤਰ੍ਹਾਂ ਦੀ ਸਾਂਝ ਸੀ, ਅੱਜ ਉਹ ਕਿਸ ਸੂਚੀ 'ਚ ਰੱਖਦਾ। ਤਾਂ ਹੁਣ ਇਹ 2 ਖਬਰਾਂ ਵੱਡੀਆਂ ਆ ਰਹੀਆਂ ਨੇ ਕਿ ਇੱਕ ਤਾਂ ਮਤਲਬ ਭਾਰਤ ਦੇ ਵਿੱਚ ਜਿਹੜੇ ਅਮਰੀਕਨ ਐਂਬੈਸਡਰ ਨੇ ਸਾਰਜੀਓ ਗੋਰ, ਮਿਸਟਰ ਗੋਰ ਜਿਹੜੇ ਆ ਉਹ ਐਕਸ ਤੇ ਪੋਸਟ ਪਾ ਕੇ ਜਾਣਕਾਰੀ ਦੇ ਰਹੇ ਆ ਕਿ ਨਰਿੰਦਰ ਮੋਦੀ ਨੇ ਡੋਨਲਡ ਟਰੰਪ ਦੇ ਨਾਲ ਗੱਲ ਕੀਤੀ ਹੈ। ਮਤਲਬ ਕਿ ਜਿਵੇਂ ਹੀ ਇਹ ਗੱਲ ਸਾਹਮਣੇ ਆਈ ਕਿ ਪਾਕਿਸਤਾਨੀ ਫੌਜ ਦਾ ਮੁਖੀ ਜਿਹੜਾ ਮੁਨੀਰ ਆ ਉਹ ਗੱਲਬਾਤ ਜੀ, ਕਰ ਰਿਹਾ, ਤੁਰਕੀ ਇਹ ਗੱਲਬਾਤ ਕਰ ਰਿਹਾ, ਤਾਂ ਫਿਰ ਨਾਲ ਦੀ ਨਾਲ ਇਹ ਵੀ ਜਿਹੜੀ ਖਬਰ ਹੈ ਉਹ ਆ ਜਾਂਦੀ ਆ। ਪਰ ਫਿਲਹਾਲ ਦੇਖੋ ਡੋਨਲਡ ਟਰੰਪ ਨੇ ਕਿਹਾ ਸੀਗਾ ਕਿ ਅਸੀਂ 5 ਦਿਨ ਆਪਦਾ ਜੀ ਜਿਹੜਾ ਹਮਲਾ ਉਹ ਟਾਲਾਂਗੇ। ਇਜ਼ਰਾਈਲ ਤੇ ਈਰਾਨ ਉਹ ਹਾਲੇ ਵੀ ਲੜੀ ਜਾਂਦੇ ਆ, ਮਤਲਬ ਕਿ ਜੀ, ਤੁਸੀਂ ਹਮਲਾ ਟਾਲਿਆ ਹੈ, ਪਰ ਉਹਨਾਂ ਦਾ ਯੁੱਧ ਹਾਲੇ ਨਹੀਂ ਟਲ ਰਿਹਾ। ਈਰਾਨ ਜੀ, ਵੈਸੇ ਤੇ ਤੁਹਾਨੂੰ ਪਤਾ ਹੈ ਈਰਾਨ ਦੀ ਜਿਹੜੀ ਰੈਵੋਲੂਸ਼ਨਰੀ ਗਾਰਡ ਉਹਨਾਂ ਦੀ ਵੱਡੀ ਫੋਰਸ ਆ, ਉਹ ਤੇ ਸਿੱਧਾ ਕਹਿੰਦੇ ਕਿ ਦੇਖੋ ਜੇ ਸਾਨੂੰ ਕੋਈ ਇਜ਼ਰਾਈਲ ਅਮਰੀਕਾ ਵਰਗਾ ਮੁਲਕ ਧਮਕੀ ਦੇਵੇਗਾ ਜਾਂ ਕੋਈ ਨੁਕਸਾਨ ਦੇਵੇਗਾ ਤੇ ਅਸੀਂ ਬਾਜ ਨਹੀਂ ਜਿਉਂ। ਹੂੰ, ਤਹਿਰਾਨ ਉਹਨਾਂ ਦਾ ਹੈ ਨਾ, ਤਹਿਰਾਨ ਟਾਈਮਸ ਹੈ, ਤੇ ਉਹਦੇ ਵਿੱਚ ਉਹਨਾਂ ਦਾ ਜਿਹੜਾ ਗਰਾਊਂਡ ਫੋਰਸ ਦਾ ਕਮਾਂਡਰ ਹੈ ਮੁਹੰਮਦ ਕਰਾਮੀ, ਉਹਨੇ ਕਿਹਾ ਕਿ ਜੀ, ਅਸੀਂ ਤੇ ਪੂਰੀ ਤਰ੍ਹਾਂ ਤਿਆਰ ਆ। ਹੂੰ, ਤਾਂ ਇਹ ਇੱਕ ਜੀ, ਤਰ੍ਹਾਂ ਨਾਲ ਕਹਿ ਲਓ ਕਿ ਵੱਡੀ ਗੱਲ ਹੋਈ ਆ। ਜੇ ਆਪਾਂ ਵੇਖੀਏ ਤਾਂ ਪਾਕ ਦੇ ਪੀਐਮ ਜਿਹੜੇ ਸੀ ਉਹ ਬੋਲੇ ਕਿ ਇਰਾਨ ਤੇ ਅਮਰੀਕਾ ਦੀ ਗੱਲਬਾਤ ਵਾਸਤੇ ਅਸੀਂ ਮੇਜ਼ਬਾਨੀ ਲਈ ਤਿਆਰ ਹਾਂ। ਉਧਰੋਂ ਜੀ, ਫਿਰ ਇਹ ਖਬਰਾਂ ਨਿਕਲਦੀਆਂ ਨੇ, 2-3 ਦਾਅਵੇ ਨਿਕਲਦੇ ਆ। ਅਲ ਅਰਬੀਆ ਚੋਂ ਆ ਗਿਆ, ਇਧਰੋਂ ਪਾਕਿਸਤਾਨ ਵਾਲਿਆਂ ਨੇ ਆਫੀਸ਼ੀਅਲੀ ਮੇਜ਼ਬਾਨੀ ਦਾ ਜ਼ਿਕਰ ਕਰ ਦਿੱਤਾ। ਠੀਕ ਹੈ ਜੀ, ਜੀ, ਵੀ ਗੱਲਬਾਤ ਚੱਲ ਰਹੀ ਹੈ, ਜੇ ਤਿਆਰੀਆਂ ਪੂਰਨ ਹੋ ਗਈਆਂ, ਨੇਪਰੇ ਚੜੀ ਤੇ ਇਸਲਾਮਾਬਾਦ ਚ ਟਾਕ ਕਰਾ ਦੇਾਂਗੇ, ਟੇਬਲ ਟਾਕ ਕਰਾ ਦੇਾਂਗੇ। ਤੇ ਹੂੰ, ਇਸ ਵਾਸਤੇ ਫਿਰ ਸ਼ਾਮ ਤੱਕ ਸਾਡੀ ਕੂਟਨੀਤੀ ਦੇ ਵਿੱਚ ਇੰਨੀ ਕੁ ਹਲਚਲ ਹੋਈ ਆ ਕਿ ਡੋਨਲਡ ਟਰੰਪ ਦੇ ਨਾਲ ਗੱਲਬਾਤ ਕਰਨ ਉਪਰੰਤ ਨਰਿੰਦਰ ਮੋਦੀ ਜੀ ਨੇ ਐਕਸ ਤੇ ਗੱਲ ਜਿਹੜੀ ਆ ਉਹ ਲਿਖ ਦਿੱਤੀ ਆ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਵੇਖੋ ਗੁਰਪ੍ਰੀਤ, ਇਹ ਜਿਹੜੀਆਂ ਕੂਟਨੀਤੀ ਦੀਆਂ ਪੈਂਤੜੇਬਾਜ਼ੀਆਂ ਹੁੰਦੀਆਂ ਨਾ, ਇਹਨਾਂ ਦਾ ਜੀ, ਬੜਾ ਦੂਰ ਰੱਸੀ ਸਿੱਟਾ ਨਿਕਲਦਾ ਹੁੰਦਾ ਹੈ ਗਾਂਹ ਜਾ ਕੇ। ਤਾਂ ਅਸੀਂ ਬਹੁਤ ਕੁਝ ਗਵਾਇਆ ਹੈ ਇਹਨਾਂ, ਜੇ ਆਪਾਂ 12-13 ਸਾਲਾਂ ਦੇ ਵਿੱਚ ਵੇਖੀਏ ਇਸ ਵਕਫੇ ਦੇ ਦੌਰਾਨ ਕਾਫੀ ਕੌਮਾਂਤਰੀ ਕੂਟਨੀਤੀ ਦੇ ਵਿੱਚ ਸਾਡੀ ਜਿਹੜੀ ਹੈ ਨਾ ਉਹ ਆਪਾਂ ਕਿ ਹਾਨੀ ਵੀ ਹੋਈ ਆ, ਹੇਠੀ ਵੀ ਹੋਈ ਆ। ਖੈਰ ਹੂੰ, ਦੇਖਦੇ ਆ ਗੁਰਪ੍ਰੀਤ ਅੱਗੇ ਕੀ ਬਣਦਾ ਹੈ। ਵੈਸੇ ਜੇ ਇਮਕਾਨ ਬਣੇ ਨੇ, ਜੇ ਮੰਨ ਲਓ ਇਸ ਤਰ੍ਹਾਂ ਦੇ ਆਸਾਰ ਬਣੇ ਨੇ ਕਿ ਜੰਗ ਸਮਾਪਤ ਹੋ ਸਕਦੀ ਆ, ਗੱਲਬਾਤ ਵੈਸੇ ਜੰਗ ਸਮਾਪਤ ਹੋ ਸਕਦੀ ਆ, ਉਹ ਕਿੰਨਾ ਲੰਮਾ ਚੱਲੇਗੀ, ਇਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਪ੍ਰੈਡਿਕਟ ਕਰਨ ਦੇ ਕਾਬਿਲ ਨਹੀਂ ਆ। ਪਰ ਜੇ ਜੰਗ ਬਿਲਕੁਲ, ਖਤਮ ਵੀ ਹੁੰਦੀ ਆ, ਜੇ ਆਪਾਂ ਨਾਰਮਲਸੀ ਦੇਖੀਏ ਕਿ ਆਮ ਵਰਗੇ ਹਾਲਾਤ ਹੋਣਗੇ ਤਾਂ ਟਾਈਮ ਲੱਗੇਗਾ ਗੁਰਪ੍ਰੀਤ। ਖਾਸ ਤੌਰ ਤੇ ਇੰਡੀਆ ਇੱਕ ਬਹੁਤ ਵੱਡੇ ਸੰਕਟ 'ਚ ਹੈ। ਕਿਉਂਕਿ 85% ਤੇਲ ਇੰਪੋਰਟ ਹੁੰਦਾ, ਜਿਹਦੇ ਵਿੱਚੋਂ ਜ਼ਿਆਦਾਤਰ ਅਸੀਂ ਆਪ ਦਾ ਜਿਹੜਾ ਇੰਪੋਰਟ ਕਪੈਸਿਟੀ ਦਾ ਤੇਲ ਆ ਉਹ ਖਾੜੀ ਵਾਲੇ ਦੇਸ਼ਾਂ ਤੋਂ ਲਿਆਉਨੇ ਆ, ਜਿਹਦੇ ਚੋਂ ਸਾਡਾ ਸਟੇਟ ਆਫ ਹਾਰਮੋਜ਼ ਚੋਂ ਜ਼ਿਆਦਾ ਨਿਕਲਦਾ ਹੈ ਤੇਲ। ਠੀਕ ਹੈ ਜੀ, ਜੀ, ਉਹ ਲਾਂਘਾ ਬੰਦ ਆ, ਜਦੋਂ ਤੱਕ ਉਹ ਬਹਾਲ ਨਹੀਂ ਹੋਏਗਾ ਮਸਲਾ ਵਿਗੜੇਗਾ। ਸਾਡਾ ਰੈਮੀਟੈਂਸ ਕੁੱਲ 8 ਲੱਖ ਕਰੋੜ ਦਾ ਆਉਂਦਾ ਹੈ, ਜਿਹਦੇ ਚੋਂ ਜੀ, 50% ਖਾੜੀ ਦੇਸ਼ਾਂ ਚ ਆਉਂਦਾ ਹੈ। ਖਾੜੀ ਦੇਸ਼ਾਂ ਚ ਆਮ ਵਰਗੇ ਹਾਲਾਤ ਹੋਣਗੇ, ਜੰਗ ਟਲੇਗੀ, ਤਦ ਸਾਨੂੰ ਉਸ ਸੱਟ ਤੋਂ ਬਚਾਅ ਹੋਏਗਾ। ਸਾਡਾ 100 ਬਿਲੀਅਨ ਦਾ ਐਕਸਪੋਰਟ ਇਸ ਰਸਤੇ ਤੋਂ ਹੁੰਦਾ ਜਿਹੜਾ ਬੰਦ ਪਿਆ ਵਾ, ਉਹ ਕਦੋਂ ਬਹਾਲ ਹੋਏਗਾ। ਯਾਨੀ ਕੁੱਲ ਮਿਲਾ ਕੇ ਜੇ ਆਪਾਂ ਅੱਜ ਰਾਤ ਵੀ ਮੰਨ ਕੇ ਚੱਲੀਏ ਇੰਡੀਆ ਦੇ ਵਿੱਚ ਕੋਈ ਜੰਗ ਖਤਮ ਹੋ ਜਾਂਦਾ ਹੈ, ਤੇ ਜਾਂ ਜੀ, ਅਮਰੀਕਾ ਦੇ ਆਪਾਂ ਵੀ ਸ਼ਾਮ ਪੈਂਦਿਆਂ ਜੰਗ ਖਤਮ ਹੋ ਜਾਂਦਾ, ਤਦ ਵੀ ਮੈਨੂੰ ਲੱਗਦਾ ਕਿ ਆਮ ਵਰਗੇ ਹਾਲਾਤ ਬਣਨ ਦੇ ਵਿੱਚ ਗੁਰਪ੍ਰੀਤ ਲੰਮਾ ਸਮਾਂ ਗੁਜ਼ਰੇਗਾ। ਬਿਲਕੁਲ, ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਅੱਜ ਸੁਪਰੀਮ ਕੋਰਟ ਤੋਂ ਇੱਕ ਫੈਸਲਾ ਆਇਆ ਹੈ ਜਿਹੜਾ ਖਾਸੇ ਲੋਕਾਂ ਨੂੰ ਪ੍ਰਭਾਵਿਤ ਕਰੂਗਾ। ਈਸਾਈ ਧਰਮ ਧਾਰਨ ਕਰਨ ਵਾਲਿਆਂ ਨੂੰ ਵੀ ਵੱਡਾ ਝਟਕਾ ਲੱਗੂਗਾ, ਕਿਉਂਕਿ ਇਹ ਫੈਸਲਾ ਧਰਮ ਪਰਿਵਰਤਨ ਦੇ ਨਾਲ ਜੁੜਿਆ ਹੋਇਆ ਹੈ। ਨਹੀਂ ਗੁਰਪ੍ਰੀਤ, ਇਹ ਪਹਿਲਾਂ ਹੀ ਹੈ, ਇਹ ਜੀ, ਪਹਿਲਾਂ ਹੀ ਹੈ। ਇਹਦੇ ਵਿੱਚ ਕੇਵਲ ਤੇ ਕੇਵਲ ਸਿਰਫ ਜੇ ਆਪਾਂ ਕਹੀਏ ਇੰਨਾ ਹੋਇਆ ਕਿ ਸੁਪਰੀਮ ਕੋਰਟ ਨੇ ਫਿਰ ਤਸਦੀਕ ਕੀਤਾ ਇਸ ਗੱਲ। ਜੀ, ਇਹ ਪਹਿਲਾਂ ਤੋਂ ਮੌਜੂਦ ਸੀ ਸੰਵਿਧਾਨ ਦੇ ਵਿੱਚ। ਅੱਛਾ, ਸੰਵਿਧਾਨ ਕੀ ਕਹਿੰਦਾ ਹੈ? ਜਿਹੜਾ ਤੁਸੀਂ ਵੇਖੋਗੇ SC ST ਐਕਟ, ਤੁਹਾਨੂੰ ਯਾਦ ਹੈ ਇੱਥੇ ਮਾਸਟਰ ਤਾਰਾ ਸਿੰਘ ਨੂੰ ਬਹੁਤ ਲੋਕ ਅੱਜ ਕੱਲ ਦੀ ਜਿਵੇਂ ਨਹਿਰੂ ਨੂੰ ਗਾਲਾਂ ਕੱਢਦੇ ਆ, ਬਹੁਤ ਮਿਲ ਜਾਣਗੇ ਤੁਹਾਨੂੰ ਆਧੁਨਿਕ ਪੀੜ੍ਹੀ 'ਚ। ਜੀ, ਪਰ ਜੋ ਸਿੱਖਾਂ ਨੂੰ ਰਿਜ਼ਰਵੇਸ਼ਨ ਮਿਲਿਆ ਸੀ, ਯਾਨੀ ਆਪਣੇ SC ਭਾਈਚਾਰੇ ਨੂੰ ਮਿਲਿਆ ਸੀਗਾ ਨਾ, ਜਿਹੜਾ ਸਾਡਾ ਸਨਮਾਨਯੋਗ ਭਾਈਚਾਰਾ ਹੈ, ਜੀ, ਇਹਦੀ ਜਦੋਜਹਿਦ ਹੋਈ ਸੀਗੀ, ਉਦੋਂ ਸਿੱਖ ਲੀਡਰ ਅੜ ਕੇ ਰਿਜ਼ਰਵੇਸ਼ਨ ਲੈ ਕੇ ਆਏ ਸਨ। ਸਿੱਖਾਂ ਨੂੰ ਰਿਜ਼ਰਵੇਸ਼ਨ ਨਹੀਂ ਸੀ ਮਿਲਦਾ।
ਜੀ। ਕਿਉਂਕਿ ਆਪਣੇ ਧਰਮ ਦੇ ਮੁਤਾਬਕ ਸਿੱਖ ਰਿਲੀਜਨ ਦੇ ਵਿੱਚ ਤੇ ਜਾਤ ਪਾਤ ਦਾ ਕੋਈ ਜ਼ਿਕਰ ਨਹੀਂ ਹੈ ਨਾ, ਜਾਤ ਪਾਤ ਦਾ ਤਾਂ ਖੰਡਨ ਹੈ। ਜੀ, ਬਿਲਕੁਲ। ਠੀਕ ਹੈ ਨਾ ਜੀ। ਸੋ ਇਹ ਤਰਕ ਦਿੱਤਾ ਜਾਂਦਾ ਸੀਗਾ, ਤਾਂ ਉਸ ਵੇਲੇ ਇੱਕ ਲੜਾਈ ਵੀ ਲੜੀ ਗਈ ਜਿਹੜੀ ਅੱਜ ਦੀ ਪੀੜ੍ਹੀ, ਕਿਉਂਕਿ ਅੱਜ ਕੱਲ ਤੁਹਾਨੂੰ ਪਤਾ WhatsApp ਯੂਨੀਵਰਸਿਟੀ ਜ਼ਿਆਦਾ ਚੱਲਦੀ ਹੈ, ਤਾਂ ਸਿੱਖ ਲੀਡਰਾਂ ਦਾ ਨੁਮਾਇਆ ਰੋਲ ਸੀ ਉਹਦੇ ਵਿੱਚ। ਜੀ, ਜਿਵੇਂ ਇਹਨਾਂ ਨੇ ਸੰਘਰਸ਼ ਤਾਂ ਇਹਨਾਂ ਨੂੰ ਵਿਚਾਰਿਆਂ ਨੂੰ ਕਰਨਾ ਹੀ ਪਿਆ, 47 ਤੋਂ ਤੁਰੰਤ ਬਾਅਦ ਕਰਨਾ ਹੀ ਪਿਆ, ਜੀ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਕਿਉਂਕਿ ਸਟੇਟ ਮੁੱਕਰਦੀ ਗਈ, ਕਈ ਵਾਅਦਿਆਂ ਤੋਂ ਮੁੱਕਰਦੇ ਗਏ, ਤਾਂ ਕੁਝ ਮਤਲਬ ਕਿ ਇਹਨਾਂ ਨੇ ਸਟਰਗਲ ਕਰਕੇ ਆਪਣੇ ਜਿਹੜੇ ਸੀਗੇ ਪੈਂਤੜੇ ਉਹਨਾਂ 'ਚ ਜਿੱਤ ਲਿਆਂਦੀ। ਇਹ ਬਹੁਤ ਜੀ, ਅੱਜ ਦੀ ਪੀੜ੍ਹੀ ਨੂੰ ਦੱਸਣਾ ਲਾਜ਼ਮ ਆ। ਤਾਂ ਉਹਦੇ ਵਿੱਚੋਂ ਇੱਕ ਰਿਜ਼ਰਵੇਸ਼ਨ ਸੀਗਾ। ਜੀ, ਤਾਂ ਖੈਰ ਰਿਜ਼ਰਵੇਸ਼ਨ ਜਿਹੜਾ ਹੈ ਉਹ ਮਤਲਬ ਕਿ ਸਾਫ਼ ਹੈ, ਸਪਸ਼ਟ ਹੈ ਉਹਦੇ ਵਿੱਚ। ਜੇ ਤੁਸੀਂ ਪ੍ਰੋਵੀਜ਼ਨ ਦੇਖੋਗੇ, ਅਨੁਸੂਚਿਤ ਜਾਤੀਆਂ ਦਾ ਜਿਹੜਾ ਆਰਡਰ ਆ 1950 ਦੇ ਅਨੁਸਾਰ, ਇਹ ਕੇਵਲ ਹਿੰਦੂ, ਸਿੱਖ ਤੇ ਬੁੱਧ ਧਰਮ ਦੇ ਲਈ ਆ। ਯਾਨੀ ਜੀ, ਸਿੱਖ ਧਰਮ ਨੂੰ ਸ਼ਾਮਲ ਕੀਤਾ ਗਿਆ ਸੀ ਉਸ ਸੈੱਟ ਦੇ ਵਿੱਚ, ਜਿਹਦੇ ਵਿੱਚ ਗਾਂ ਇਹ ਮਿਲਣਾ ਸੀਗਾ ਲਾਭ। ਪਰ ਜੇਕਰ ਕੋਈ ਈਸਾਈ ਜਾਂ ਮੁਸਲਿਮ ਧਰਮ ਦੇ ਵਿੱਚ ਕਨਵਰਟ ਹੋ ਜਾਂਦਾ ਹੈ, ਤਾਂ ਆਟੋਮੈਟਿਕਲੀ ਹੈ ਨਾ ਕਿ ਉਹਦਾ ਜੀ। ਜਿਹੜਾ ਉਹ ਹੱਕ ਹੈ, ਹੱਕ ਦੋ ਤਰ੍ਹਾਂ ਦਾ ਹੁੰਦਾ ਹੈ, ਕੱਲਾ ਰਿਜ਼ਰਵੇਸ਼ਨ ਦਾ ਨਹੀਂ ਹੁੰਦਾ ਸਾਹਿਬ। ਬਿਲਕੁਲ। ਇੱਕ ਹੁੰਦਾ SC ST ਐਕਟ, ਉਹ ਲਾਗੂ ਹੁੰਦਾ ਹੈ। SC ST ਐਕਟ ਅਤਿਆਚਾਰ ਨਿਵਾਰਣ ਐਕਟ ਹੈ ਜਿਹੜਾ 1999 ਵਾਲਾ। ਇਹਦਾ ਮਕਸਦ ਕੀ ਹੁੰਦਾ ਹੈ ਕਿ SC ST ਭਾਈਚਾਰੇ ਤੇ ਹੋਣ ਵਾਲੇ ਅਤਿਆਚਾਰ ਨੂੰ ਰੋਕਿਆ ਜਾਵੇ, ਯਾਨੀ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ। ਜੀ, ਯਾਨੀ ਜੇ ਕੋਈ SC ST ਭਾਈਚਾਰੇ ਦੇ ਲੋਕਾਂ ਨੂੰ ਜਾਤੀ ਸੂਚਕ ਗਾਲੀ ਦਿੰਦਾ ਹੈ, ਮਾਰਕੁੱਟ ਕਰਦਾ ਹੈ, ਪ੍ਰਾਪਰਟੀ ਤੇ ਕਬਜ਼ਾ ਕਰਦਾ ਹੈ, ਸਮਾਜਿਕ ਬਾਈਕਾਟ ਕਰਦਾ ਹੈ, ਔਰਤਾਂ ਤੇ ਕਿਸੇ ਪ੍ਰਕਾਰ ਦਾ ਅਤਿਆਚਾਰ ਕਰਦਾ ਹੈ, ਤਾਂ ਉਹ ਇੱਕ ਸੰਗੀਨ ਅਪਰਾਧ 'ਚ ਬਦਲ ਜਾਂਦਾ ਹੈ। ਠੀਕ ਹੈ ਜੀ। SC ST ਐਕਟ ਲੱਗ ਜਾਂਦਾ ਹੈ, ਤਾਂ ਉਹਦੇ 'ਚ ਕੀ ਹੁੰਦਾ ਹੈ ਕਿ ਜੇ ਮਾਮਲਾ ਪੁਲਿਸ ਤੱਕ ਪਹੁੰਚਦਾ ਹੈ ਤੇ ਤੁਰੰਤ FIR ਹੋ ਜਾਂਦੀ ਆ, ਜਾਂਚ ਦੇ ਵਿੱਚ ਦੇਰੀ ਨਹੀਂ ਕੀਤੀ ਜਾ ਸਕਦੀ। ਤਾਂ ਯਾਨੀ ਇਸ ਤਰ੍ਹਾਂ ਮਤਲਬ ਕਿ ਗਾਂ ਕੋਰਟ ਕਚਹਿਰੀਆਂ ਦੇ ਵਿੱਚ ਵੀ ਮਾਮਲੇ ਪ੍ਰਾਇਓਰਟੀ ਤੇ ਸੁਣੇ ਜਾਂਦੇ ਆ। ਯਾਨੀ ਕੁੱਲ ਮਿਲਾ ਕੇ ਮੋਟਾ ਮੋਟੀ ਮੈਂ ਤੁਹਾਨੂੰ ਇਹ ਦੱਸ ਦਿੱਤਾ, ਤਾਂ ਕੱਲਾ ਰਿਜ਼ਰਵੇਸ਼ਨ ਹੀ ਨਹੀਂ ਜਾਂਦਾ, ਬਲਕਿ ਜਿਹੜਾ SC ST ਐਕਟ ਦਾ ਇੱਕ ਸਪੈਸ਼ਲ ਪ੍ਰੋਟੈਕਸ਼ਨਿਜ਼ਮ ਮਿਲਦਾ ਹੈ ਸ਼ਡਿਊਲਡ ਕਾਸਟ ਤੇ ਸ਼ਡਿਊਲਡ ਟ੍ਰਾਈਬਸ ਨੂੰ, ਉਹ ਵੀ ਖਤਮ ਹੋ ਜਾਂਦਾ ਹੈ। ਤਾਂ ਇੱਥੇ ਕੀ ਸੀਗਾ ਕਿ ਇੱਕ ਪਾਦਰੀ ਬਣ ਗਿਆ ਬੰਦਾ, ਤੇ ਉਹਦਾ ਨਾਮ ਸੀ ਚੇਤੰਦਾ। ਚੇਤੰਦਾ ਜਿਹੜਾ ਸੀਗਾ ਉਹ ਪਾਦਰੀ ਬਣ ਗਿਆ, ਈਸਾਈ ਧਰਮ ਉਹਨੇ ਅਪਣਾ ਲਿਆ, ਤੇ ਉਹਦੇ ਵਿੱਚ ਉਹਨੇ ਗਾਂ ਜਾ ਕੇ ਇੱਕ ਦੋਸ਼ ਲਾਇਆ ਕਿ ਰਾਮੀ ਰੈਡੀ, ਇਕੱਲਾ ਰਾਮੀ ਰੈਡੀ ਜਿਹੜਾ ਸੀਗਾ, ਉਹਨੇ ਮੈਨੂੰ ਗਾਲਾਂ ਦਿੱਤੀਆਂ ਨੇ, ਜਾਤੀ ਸੂਚਕ ਸ਼ਬਦ ਬੋਲੇ ਨੇ। ਇਹ ਮਾਮਲਾ ਹਾਈ ਕੋਰਟ ਪਹੁੰਚਿਆ। ਜਿਸ ਵੇਲੇ ਇਹ ਮਾਮਲਾ ਹਾਈ ਕੋਰਟ ਪਹੁੰਚਿਆ, ਹਾਈ ਕੋਰਟ ਨੇ ਇਸ ਗੱਲ ਤੇ ਮੋਹਰ ਲਾਈ ਕਿ ਤੁਹਾਡੇ ਤੇ SC ST ਐਕਟ ਜਿਹੜਾ ਹੈ ਉਹ ਅਪਲਾਈ ਨਹੀਂ ਕੀਤਾ ਜਾ ਸਕਦਾ। ਕਿਉਂ? ਕਿਉਂਕਿ ਤੁਸੀਂ ਈਸਾਈ ਧਰਮ, ਈਸਾਈ ਰਿਲੀਜਨ ਜਿਹੜਾ ਉਹ ਤੁਸੀਂ ਅਡਾਪਟ ਕਰ ਚੁੱਕੇ ਹੋ, ਮਤਲਬ ਕਿ ਧਾਰਨ ਕਰ ਚੁੱਕੇ ਹੋ। ਸੋ ਇਸ ਵਾਸਤੇ ਤੁਹਾਡੀ ਇਹ ਜਿਹੜੀ ਅਪੀਲ ਆ ਡਿਸਮਿਸ ਕੀਤੀ ਜਾਂਦੀ ਆ। ਫਿਰ ਇਹ ਮਾਮਲਾ ਜਿਹੜਾ ਸੀਗਾ ਉਹ ਗਿਆ ਸੁਪਰੀਮ ਕੋਰਟ। ਜੀ, ਜਦੋਂ ਮਤਲਬ ਜੀ, ਹਾਂਜੀ, ਹੈਲੋ, ਮੈਂ ਜੀ, ਜੀ, ਗੱਲ ਮੇਰੀ ਜੇ ਕੱਟੀ ਗਈ ਤੇ ਮੈਂ ਦੁਬਾਰਾ ਰਿਪੀਟ ਕਰ ਦੇਣਾ ਜੀ। ਜੀ, ਨਹੀਂ ਸੁਣ ਰਹੇ ਹਾਂ ਜੀ। ਹਾਂਜੀ, ਇਹ ਗੁੰਟੂਰ ਜ਼ਿਲ੍ਹੇ ਦਾ ਮਾਮਲਾ ਸੀਗਾ, ਜਿੱਥੇ ਕੋਈ ਚਿਥੰਦਾ ਨਾਂ ਦਾ ਬੰਦਾ ਕਨਵਰਟ ਹੋ ਗਿਆ, ਤੇ ਉਹਨੇ 10 ਕੇ ਸਾਲ ਬਾਅਦ ਕਿ 11 ਸਾਲ ਬਾਅਦ ਇੱਕ ਬੰਦਾ ਜਿਹੜਾ ਇਕੱਲਾ ਰਾਮੀ ਰੈਡੀ ਨਾਮ ਦਾ ਸੀਗਾ ਬੰਦਾ, ਉਹਦੇ ਤੇ ਦੋਸ਼ ਲਾਇਆ ਸੀ ਕਿ ਉਸਨੇ ਜਾਤੀ ਸੂਚਕ ਸ਼ਬਦ ਬੋਲੇ ਆ। ਤਾਂ ਜਦੋਂ ਮਾਮਲਾ ਹਾਈ ਕੋਰਟ ਗਿਆ ਤਾਂ ਹਾਈ ਕੋਰਟ ਨੇ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਤੁਸੀਂ ਤੇ ਈਸਾਈ ਧਰਮ 'ਚ ਕਨਵਰਟ ਹੋ ਚੁੱਕੇ ਹੋ, ਤੁਹਾਨੂੰ SC ST ਐਕਟ ਦਾ ਲਾਭ ਨਹੀਂ ਦਿੱਤਾ ਜਾ ਸਕਦਾ। ਤਾਂ ਫਿਰ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਫੈਸਲੇ ਨੂੰ ਚੈਲੰਜ ਕੀਤਾ ਗਿਆ ਸੀ ਸੁਪਰੀਮ ਕੋਰਟ 'ਚ। ਤਾਂ ਸੁਪਰੀਮ ਕੋਰਟ ਨੇ ਸਿੱਧਮ ਸਿੱਧਾ ਕਹਿ ਦਿੱਤਾ ਕਿ ਨਹੀਂ, ਇਸ ਮਾਮਲੇ ਦੇ ਵਿੱਚ ਕੋਈ ਰਾਹਤ ਨਹੀਂ ਮਿਲੇਗੀ, ਕੋਈ ਰਹਿਤ ਨਹੀਂ ਮਿਲੇਗੀ। ਯਾਨੀ ਜੇ ਤੁਸੀਂ ਈਸਾਈ ਜਾਂ ਇਸਲਾਮ ਦੇ ਵਿੱਚ ਕਨਵਰਟ ਹੋ ਗਏ ਤਾਂ ਬਾਈ ਗਏ, ਫਿਰ ਤੁਹਾਡੇ ਲਾਭ ਗਏ। ਤਾਂ ਫਿਲਹਾਲ ਇਸ ਦਾ ਅਸਰ ਬਹੁਤ ਸਾਰੀਆਂ ਸਟੇਟਾਂ ਤੇ ਪਵੇਗਾ, ਪਰ ਪੰਜਾਬ ਦੇ ਵਿੱਚ ਜਿੱਥੇ ਦਲਿਤ ਵਸੋਂ, SC ਭਾਈਚਾਰੇ ਦੀ ਵਸੋਂ ਬਹੁਤ ਆ, ਤੇ ਜਿੱਥੇ ਇਹਦੇ ਚੋਂ ਕਨਵਰਜ਼ਨ ਜਿਹੜੀ ਈਸਾਈ ਧਰਮ ਦੇ ਵਿੱਚ ਹੋਈ ਆ, ਇੱਥੇ ਹੁਣ ਸਾਫ਼ ਹੋ ਜਾਏਗਾ। ਵੈਸੇ ਤੇ ਇਹ ਅੱਗੇ ਵੀ ਅਪਲਾਈ ਹੁੰਦਾ, ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ, ਪਰ ਹੁੰਦਾ ਕੀ ਆ ਕਿ ਅੰਦਰ ਦੀ ਦੁਨੀਆ ਇਹ ਬਦਲ ਲੈਂਦੇ ਆ, ਚਾਹੇ ਕੋਈ ਵੀ ਕਾਰਨ ਹੋਵੇ, ਮੈਂ ਉਧਰ ਨਹੀਂ ਜਾਵਾਂਗਾ। ਪਰ ਬਾਹਰੀ ਤੌਰ ਤੇ
ਉਹ ਆਪਣੇ ਜਿਹੜੇ ਹੱਕ ਹਕੂਕ ਆ, ਰਿਜ਼ਰਵੇਸ਼ਨ ਆ, ਉਹ ਚੀਜ਼ਾਂ ਜਿਹੜੀਆਂ ਉਹ ਛੱਡੀਆਂ ਨਹੀਂ ਜਾਂਦੀਆਂ, ਹੋਲਡ ਕਰ ਲਈਆਂ ਜਾਂਦੀਆਂ। ਬਿਲਕੁਲ, ਬਿਲਕੁਲ। ਅੱਗੇ ਵਧੀਏ ਤਾਂ ਅੱਜ ਡੀਐਮ ਗਗਨ ਰੰਧਾਵਾ ਹੋਣਾ ਦਾ ਸੰਸਕਾਰ ਕਰ ਦਿੱਤਾ ਗਿਆ ਹੈ। ਹਾਂਜੀ, ਦੇਖੋ ਪੋਸਟਮਾਰਟਮ ਹੋ ਗਿਆ, ਪੋਸਟਮਾਰਟਮ ਤੇ ਸਹਿਮਤੀ ਜਿਹੜੀ ਬਣੀ ਆ ਉਹ ਇਸੇ ਗੱਲ ਤੇ ਬਣ ਗਈ ਨਾ ਕਿ ਜੀ, ਪਰਿਵਾਰ ਜਿਹੜਾ ਸੀਗਾ ਉਹ ਮੰਗ ਕਰ ਰਿਹਾ ਸੀਗਾ ਐਫਆਈਆਰ ਦੀ। ਐਫਆਈਆਰ ਜਦੋਂ ਹੋ ਗਈ, ਫਿਰ ਉਸ ਤੋਂ ਬਾਅਦ ਅਗਲੀ ਮੰਗ ਸੀਗੀ ਕਿ ਜੋ ਅਰੈਸਟ ਹੈ ਉਹ ਕੀਤੀ ਜਾਵੇ। ਅਰੈਸਟ ਹੋ ਗਈ ਤਾਂ ਫਿਰ ਪਰਿਵਾਰ ਨੂੰ ਵੀ ਥੋੜਾ, ਤੁਹਾਨੂੰ ਪਤਾ ਹੀ ਆ, ਉਹਨਾਂ ਨੇ ਵੀ ਇਸ ਸਮਾਜ 'ਚ ਰਹਿਣਾ, ਅਫਸਰਸ਼ਾਹੀ 'ਚ ਰਹਿਣਾ ਹੈ, ਬਿਲਕੁਲ। ਉਹਨਾਂ ਨੂੰ ਵੀ ਕਿਤੇ ਨਾ ਕਿਤੇ ਫਿਰ ਥੋੜਾ ਫਲੈਕਸੀਬਲ ਹੋਣਾ ਪੈਂਦਾ ਹੈ। ਤਾਂ ਫਿਲਹਾਲ ਸੰਸਕਾਰ ਹੋ ਗਿਆ ਹੈ। ਅੱਜ 10 ਸਾਲਾਂ ਦੇ ਬੇਟੇ ਨੇ ਚਿਖਾ ਨੂੰ ਅਗਨੀ ਵਿਖਾਈ ਆ, ਤੇ ਜਿਹੜਾ ਪੋਸਟਮਾਰਟਮ ਆ ਉਹ ਵੀਡੀਓਗ੍ਰਾਫੀ ਹੋਈ ਆ ਉਹਦੀ। ਡਾਕਟਰਾਂ ਦਾ ਇੱਕ ਪੈਨਲ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਦੇ ਵਿੱਚ ਇਸ ਪੋਸਟਮਾਰਟਮ ਨੂੰ ਅੰਜਾਮ ਦਿੰਦਾ ਹੈ। ਇਸ ਤੋਂ ਇਲਾਵਾ ਇਸ ਸਾਰੇ ਕਾਰਵਾਈ ਦੀ ਜਿਹੜੀ ਨਿਗਰਾਨੀ ਕਹਿ ਲਓ ਜਾਂ ਨਿਗਰਾਨ, ਉਹ ਇੱਕ ਮੈਜਿਸਟ੍ਰੇਟ ਹੁੰਦੇ ਆ। ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ 4 ਘੰਟੇ ਤੱਕ ਇਹ ਪੋਸਟਮਾਰਟਮ ਚੱਲਦਾ ਹੈ, ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਨਿਗਰਾਨੀ ਸਾਰੀ ਰਹੀ ਆ। ਤੇ ਉਧਰ ਇਸ ਦੇ ਨਾਲ ਹੀ ਸੰਸਕਾਰ ਤੇ ਹੋ ਗਿਆ, ਇਸ ਜੀ, ਦੇ ਨਾਲ ਹੀ ਲਾਲਜੀਤ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਪਹਿਲਾਂ ਅਜਿਹੀਆਂ ਖਬਰਾਂ ਚੱਲੀਆਂ ਕਿ ਲਾਲਜੀਤ ਭੁੱਲਰ ਨੂੰ ਮੂੰਹ ਨੇਰੇ ਹੀ ਪੇਸ਼ ਕਰਵਾ ਲਿਆ ਗਿਆ, ਯਾਨੀ ਸ਼ਾਇਦ ਹੁਣ ਦਿਨ ਦੇ ਚਾਨਣ ਦੇ ਵਿੱਚ ਲਾਲਜੀਤ ਭੁੱਲਰ ਨੂੰ ਕੋਰਟ ਨਾ ਲਿਆਂਦਾ ਜਾਵੇ, ਪਰ ਕੋਰਟ 'ਚ ਪੇਸ਼ ਕੀਤਾ ਗਿਆ। 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈ ਉਹ ਮਿਲ ਗਿਆ ਹੈ। ਪੇਸ਼ੀ ਦੇ ਦੌਰਾਨ ਜੇ ਤੁਸੀਂ ਵੇਖੋਗੇ ਤਾਂ ਸਮਰਥਕਾਂ ਨੇ ਹੰਗਾਮਾ ਵੀ ਕੀਤਾ। ਕਮਾਲ ਦੀ ਗੱਲ ਆ, ਵੇਖੋ ਇਹਨਾਂ ਲਾਲਜੀਤ ਭੁੱਲਰ ਦੇ ਸਮਰਥਕਾਂ ਨੂੰ ਦੁੱਖ ਲੱਗਾ ਕਿ ਉਹ ਕੋਰਟ ਦੇ ਅੰਦਰ ਤੱਕ ਜਾਣ ਦਾ ਯਤਨ ਕਰਦੇ ਰਹੇ ਆ। ਕਹਿੰਦੇ ਇੱਧਰ ਪਹਿਰਾ ਦਿਆਂਗੇ ਠੋਕ ਕੇ। ਹਾਂਜੀ, ਹਾਂਜੀ, ਉਹ ਤੇ ਲੰਗਾ ਦੇ ਮਗਰ ਵੀ ਤੁਹਾਨੂੰ ਪਤਾ ਬੜੇ ਬੰਦੇ ਇਦਾਂ ਦੇ ਨਾਅਰੇ ਲਾਉਣ ਵਾਲੇ ਮਿਲ ਜਾਂਦੇ ਨੇ, ਉਹ ਤਾਂ ਜੀ, ਹੈਗੇ ਨੇ। ਤਾਂ ਗੱਲ ਬਿਲਕੁਲ, ਇਹ ਆ ਕਿ ਚਲੋ ਦੇਖੋ ਗੁਰਪ੍ਰੀਤ, ਮੈਂ ਇਹਦੇ ਤੇ ਨਾ ਅੱਗੇ ਉਹ ਜਿਹੜਾ ਇੱਕ ਜੱਗੀ ਸਰਪੰਚ ਆ ਉਹਨੂੰ ਬੜਾ ਲੋਕਾਂ ਨੇ ਲਾਹਨਤ ਦਾ ਪਾਤਰ ਬਣਾ ਦਿੱਤਾ। ਉਹ ਕਹਿੰਦੇ ਕਿ ਬਿਲਕੁਲ। ਦੁਨੀਆ ਦਾ ਫਾਸਟ ਆਫੀਸਰ ਆ ਜਿਹਨੇ ਨਾਲ ਦੀ ਨਾਲ ਕਲੀਨ ਚਿੱਟ ਜਸਟਿਸ ਦੇ ਕਰਤਾ। ਦਿੱਤੇ। ਬਿਲਕੁਲ। ਅੱਛਾ, ਅੱਜ ਉਹਨੇ ਗੁਰੂ ਘਰ ਖਲੋ ਕੇ ਮਾਫੀ ਵੀ ਮੰਗੀ ਆ। ਤੇ ਮੈਂ ਹੂੰ, ਲਿਖਿਆ ਸੀ, ਮੈਂ ਕਿਹਾ ਚਲੋ ਠੀਕ ਹੈ, ਕੋਈ ਬੰਦਾ ਆਪਣੇ ਆਪ ਮੰਨ ਰਿਹਾ ਕਿ ਉਸ ਕੋਲੋਂ ਗਲਤੀ ਹੋ ਗਈ, ਕਿ ਔਲਾਰਵਾਦੀ ਹੋ ਗਿਆ, ਕਿਸੇ ਨੂੰ ਕੋਈ ਕਲੀਨ ਚਿੱਟ ਦਾ। ਜੇ ਤੁਸੀਂ ਨਿਊਟਰਲ ਆ ਤਾਂ ਆਪਾਂ ਵੀ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ ਖੜੇ ਪੈਰ, ਜਾਂ ਆਪਾਂ ਵੀ ਬਿਲਕੁਲ, ਬਿਨਾਂ ਤੱਥਾਂ ਤੋਂ ਕਿਸੇ ਨੂੰ ਬੰਨ ਨਹੀਂ ਸਕਦੇ। ਇਹ ਸੱਚ ਆ, ਪਰ ਬਿਲਕੁਲ, ਤੁਹਾਨੂੰ ਹਮੇਸ਼ਾ ਪੀੜਤ ਦੇ ਨਾਲ, ਨਿਆਂ ਦੇ ਨਾਲ ਤੇ ਖਲੋਣਾ ਪਵੇਗਾ। ਆਇਆ ਗੱਲ ਇਹ ਆ ਕਿ ਮੈਂ ਉੱਥੇ ਵੀ ਲਿਖਿਆ ਕਿ ਯਾਰ ਉਹਦੇ ਸਮਰਥਕਾਂ ਦਾ ਅਧਿਕਾਰ ਹੈ, ਹੂੰ, ਸਾਨੂੰ ਇੱਕ ਦੂਜੇ ਦੇ ਆਹੀ ਤੇ ਪ੍ਰੋਬਲਮ ਆ। ਸਾਨੂੰ ਆਪਣੇ ਅਧਿਕਾਰ ਪਿਆਰੇ ਹੁੰਦੇ ਆ, ਦੂਜੇ ਤੁਸੀਂ ਮੈਨੂੰ ਦੱਸੋ ਗੁਰਪ੍ਰੀਤ, ਜੇ ਅੱਜ ਅਸੀਂ ਪੀੜਤਾਂ ਦੇ ਨਾਲ ਖਲੋਤੇ ਆ ਤੇ ਇੱਕ ਹੱਕ ਅਧਿਕਾਰ ਨਾਲ ਖਲੋਤੇ ਆ ਨਾ, ਬਿਲਕੁਲ, ਤੇ ਜੇ ਕੋਈ ਮੰਤਰੀ ਦੇ ਹੱਕ 'ਚ ਖਲੋਤਾ, ਠੀਕ ਹੈ, ਉਹਦਾ ਅਧਿਕਾਰ ਆ, ਮਾੜਾ ਨਹੀਂ ਬੋਲਣਾ ਚਾਹੀਦਾ, ਤੁਸੀਂ ਆਲੋਚਨਾ ਕਰ ਲਓ ਬਿਲਕੁਲ, ਜਿਸ ਵੀ ਤਰੀਕੇ ਦੀ ਹੈ। ਉਹ ਕਹਿਣ ਦਾ ਮਤਲਬ ਹੈ ਕਿ ਜੇ ਉਹਦੇ ਸਮਰਥਕ ਕਰ ਰਹੇ ਨੇ ਕਿ ਬਈ ਨਜਾਇਜ਼ ਹੈ ਜੀ ਪਰਚਾ, ਨਿਰਦੋਸ਼ ਹੈ ਮੰਤਰੀ, ਤਾਂ ਉਹਨਾਂ ਦਾ ਹੱਕ ਹੋ ਸਕਦਾ ਹੈ। ਪਰ ਤੁਸੀਂ ਕੋਰਟ ਦੇ ਵਿੱਚ ਹੰਗਾਮਾ ਕਿਉਂ ਕਰ ਰਹੇ ਹੋ ਜਾ ਕੇ? ਬਿਲਕੁਲ, ਹੰਗਾਮਾ ਕਰਕੇ ਉੱਥੇ ਕੀ ਤੁਸੀਂ ਸਿੱਧ ਕਰਨਾ ਚਾਹੁੰਦੇ ਹੋ? ਇਹ ਕੋਈ ਮਤਲਬ ਰੈਲੀ ਜਾਂ ਇਕੱਠ ਵਿਖਾਉਣਾ ਉੱਥੇ ਤੁਸੀਂ? ਤਾਂ ਇਕੱਠ ਤਾਂ ਫਿਰ ਉਹਦੇ ਰੰਧਾਵਾ ਜੀ ਦੇ, ਜੇ ਤੁਸੀਂ ਵੇਖੋਗੇ ਸੰਸਕਾਰ ਤੇ ਕਿੰਨਾ ਸੀ। ਜੀ, ਇਹਨਾਂ ਚੀਜ਼ਾਂ ਦਾ ਫੈਸਲਾ ਇਕੱਠ ਥੋੜੀ ਕਰਦੇ ਆ ਕਿ ਤੁਸੀਂ ਜਾ ਕੇ ਜ਼ਿੰਦਾਬਾਦ ਜ਼ਿੰਦਾਬਾਦ ਕਰ ਲਓ। ਐ ਤਾਂ ਫਕੀਰਨੇ ਵੀ ਪੈ ਰਹੇ ਨੇ ਨਾ ਲਾਸ਼ ਤੇ। ਤਾਂ ਹੂੰ, ਕੀਰਨਿਆਂ ਚੋਂ ਤੁਹਾਨੂੰ ਸਜ਼ਾ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਇੱਕ ਪਰਿਵਾਰ ਉਜੜਿਆ, ਉਹਨਾਂ ਕੀਰਨਿਆਂ ਦੇ ਹਿਸਾਬ ਨਾਲ ਤੇ ਤੁਹਾਨੂੰ ਖੜੇ ਪੈਰ ਸਜ਼ਾ ਹੋ ਜਾਣੀ ਚਾਹੀਦੀ ਸਾਰਿਆਂ ਨੂੰ। ਨਹੀਂ, ਇਹਦਾ ਹੁੰਦਾ ਨਹੀਂ। ਤੋ ਮਾਨ ਸਾਹਿਬ ਨੇ ਵੀ ਕਿਹਾ ਕਿ ਕਾਨੂੰਨ ਦੇ ਹਿਸਾਬ ਨਾਲ ਜਾਂਚ ਹੋਵੇਗੀ। ਮੇਰੇ ਲਈ ਸਾਰਾ ਪੰਜਾਬ ਪਰਿਵਾਰ ਆ, ਤੇ ਨਾਲ ਮਿਸਾਲਾਂ ਦਿੱਤੀਆਂ ਕਿ ਭਾਈ ਭਰਤਿੰਦਰ ਚਾਲ ਦਾ ਨਾਮ ਆਇਆ, ਕੈਪਟਨ ਅਮਰਿੰਦਰ ਦਾ ਨਾਮ ਆਇਆ, ਅਮਿਤ ਸ਼ਾਹ ਦਾ ਨਾਮ ਆਇਆ, ਰਾਜਾ ਵੜਿੰਗ ਦਾ ਨਾਮ ਆਇਆ, ਵਾਈ ਪੂਰਨ ਕੁਮਾਰ ਮਰ ਗਏ। ਬਈ ਉਦੋਂ ਇਹਨਾਂ ਨੇ ਜਾਂਚ ਕਿਉਂ ਨਹੀਂ ਮੰਗੀ? ਇਹ ਗੱਲ ਠੀਕ ਆ, ਤੁਸੀਂ ਕਹਿ ਸਕਦੇ ਹੋ ਬਈ ਜੀ, ਚਲੋ ਇਹਨਾਂ ਤੇ ਕਾਰਵਾਈ ਨਹੀਂ ਹੋਈ, ਪਰ ਤੁਸੀਂ ਵੀ ਤੇ ਕੀ ਕੀਤਾ? ਜੇ ਲੌਜੀਕਲੀ ਦੇਖੋਗੇ, ਤੁਸੀਂ ਵੀ ਕੀ ਕੀਤਾ? ਐਫ ਆਈ ਆਰ 18 ਘੰਟੇ ਲੇਟ ਹੈ। ਹੂੰ, ਉਹ ਵੀ ਐਫ ਆਈ ਆਰ ਉਦੋਂ ਹੋਈ ਜਦੋਂ ਆਪੋਜੀਸ਼ਨ ਥਾਣੇ ਦੇ ਅੱਗੇ ਬੈਠ ਕੇ ਜਾ ਕੇ, ਜੀ, ਬਿਲਕੁਲ, ਜਦੋਂ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਮਨਾ ਕਰ ਦਿੱਤਾ। ਅੱਛਾ, ਗ੍ਰਿਫਤਾਰੀ ਕਦੋਂ ਹੁੰਦੀ ਆ? ਮੰਤਰੀ ਤੇ ਤੁਹਾਡਾ ਘਰ ਸੁੱਤਾ ਰਿਹਾ, ਉਹਨੇ ਤੇ ਰਾਤ ਮੈਨੂੰ ਕਾਲ ਕੀਤੀ ਹੋਈ ਆ।
ਮੈਂ ਜੀ ਨਹੀਂ ਚੱਕੀ। ਮੈਂ ਤੁਹਾਨੂੰ ਸ਼ਾਇਦ ਅੱਗੇ ਵੀ ਦੱਸਿਆ ਕਿ ਯਾਨੀ ਜੀ ਉਹਦਾ ਨੰਬਰ ਚੱਲ ਰਿਹਾ ਸੀਗਾ ਮੰਤਰੀ ਦਾ, ਕਿਉਂਕਿ ਮੇਰੇ ਕੋਲ ਸੇਵ ਹੈ ਨੰਬਰ ਇਹਨਾਂ ਦੇ। ਤਾਂ ਗੱਲ ਜੀ ਅਸਲ ਦੇ ਵਿੱਚ ਇਹ ਹੋਆ ਕਿ ਸਵੇਰੇ ਸਵੇਰੇ ਸਥਿਤੀ ਉਨੀ ਨਹੀਂ ਵਿਗੜੀ ਜਿੰਨੀ ਹੂੰ ਵਿਗੜੀ ਆ ਰਵਨੀਤ ਬਿੱਟੂ ਦੇ ਮੁੱਦਾ ਚੁੱਕਣ ਤੋਂ ਬਾਅਦ। ਦੇਖੋ, ਰਵਨੀਤ ਬਿੱਟੂ ਦੀ ਰਾਜਨੀਤੀ ਦੀ ਆਪਾਂ ਆਲੋਚਨਾ ਕਰ ਸਕਦੇ ਹਾਂ, ਪਰ ਉਸ ਬੰਦੇ ਨੇ ਜਿਸ ਤਰ੍ਹਾਂ ਇਹ ਮੁੱਦਾ ਜਾ ਕੇ ਚੱਕਿਆ, ਜਿਵੇਂ ਇਹ ਮੁੱਦਾ ਦੇਸ਼ ਦੀ ਨਜ਼ਰ ਦੇ ਵਿੱਚ ਆਇਆ, ਅਮਿਤ ਸ਼ਾਹ ਨੇ ਆਖਿਆ ਉਹਨੇ ਕਿ ਮੈਂ ਹੁਣੇ ਹੀ ਕਰ ਦਿੰਦਾ ਕੰਮ, ਲਿਆਓ ਲਿਖ ਕੇ ਦਿਓ। ਨਾਲ ਦੀ ਨਾਲ ਤੁਸੀਂ ਵੇਖ ਲਓ ਤੇ ਝੋਲ ਵੇਖੋ। ਇਹ ਕਹਿੰਦੇ ਆ ਕਿ ਗ੍ਰਿਫਤਾਰ ਕੀਤਾ, ਪੁਲਿਸ ਵੇਖੋ ਕੀ ਕਹਿੰਦੀ ਆ, ਗ੍ਰਿਫਤਾਰ ਕੀਤਾ। ਮੰਤਰੀ ਕਹਿੰਦਾ ਮੈਂ ਸਰੈਂਡਰ ਕਰਨ ਚੱਲਿਆ ਪੋਸਟ ਪਾ ਕੇ। ਕਮਾਲ ਬਿਲਕੁਲ ਵੇਖੋ। ਤਾਂ ਗੱਲ ਇਹ ਕਿ ਉਹ ਵੀ ਰਾਜਨੀਤੀ ਕਰ ਰਹੇ ਆਪੋਜੀਸ਼ਨ ਵਾਲੇ, ਪਰ ਉਹ ਰਾਜਨੀਤੀ ਕਰ ਰਹੇ ਨੇ ਵਿਕਟਮ ਵਾਸਤੇ। ਤੇ ਤੁਸੀਂ ਰਾਜਨੀਤੀ ਕੀ ਆ ਕਿ ਗ੍ਰਿਫਤਾਰੀ ਮਜਬੂਰੀ ਚ ਕੀਤੀ ਆ ਤੇ ਜ਼ਰੂਰੀ ਵੀ ਆ, ਤੇ ਤੁਸੀਂ ਉਹਨੂੰ ਵੀ ਇਵੈਂਟ ਬਣਾ ਰਹੇ ਹੋ, ਉਹਨੂੰ ਵੀ ਪ੍ਰਾਪਤੀ ਬਣਾ ਰਹੇ ਹੋ। ਜਦ ਕਿ ਜਿਹੜੇ ਬਿਲਕੁਲ ਦੂਜੇ ਸਵਾਲ ਆ ਕਿ ਕੌਨਫਲਿਕਟ ਆਫ ਇੰਟਰਸਟ ਜਾਂ ਅਫਸਰਸ਼ਾਹੀ ਦੇ ਨਾਲ ਕਿਸ ਤਰ੍ਹਾਂ ਤੁਹਾਡੇ ਬੰਦੇ ਬਦਤਮੀਜ਼ੀ ਕਰਦੇ ਆ, ਕਿਸ ਤਰ੍ਹਾਂ ਇਹ ਤਾਕਤ ਦੇ ਵਿੱਚ ਅੰਨੇ ਹੋਏ ਫਿਰਦੇ ਆ, ਉਹਨਾਂ ਸਾਰੀਆਂ ਗੱਲਾਂ ਤੇ ਕੋਈ ਚਿੰਤਨ ਹੈ ਹੀ ਨਹੀਂ। ਬਿਲਕੁਲ ਬਿਲਕੁਲ। ਅੱਛਾ, ਇਹਨਾਂ ਦੇ ਪਿਤਾ ਕਿੱਥੇ ਨੇ? ਉਹਨਾਂ ਦਾ ਵੀ ਐਫ ਆਈ ਆਰ ਚ ਸ਼ਾਇਦ ਨਾਮ ਸੀਗਾ, ਕੀ ਉਹਨਾਂ ਦੀ ਵੀ ਉਹ ਨਹੀਂ, ਉਹ ਗ੍ਰਿਫਤਾਰੀ ਗਾਣਾ ਹੋਈ ਸੀ ਹੈ? ਨਾ, ਉਹਦਾ ਕੋਈ ਪਤਾ ਨਹੀਂ ਲੱਗਿਆ। ਨਹੀਂ ਤੇਰੇ ਵਿਆਹ ਤੋਂ ਬਾਅਦ ਕੁੜੇ, ਉਹਨਾਂ ਦਾ ਕੋਈ ਪਤਾ ਨਹੀਂ ਫਿਲਹਾਲ। ਲਾਲਜੀਤ ਭੁੱਲਰ ਦੇ ਫੜੇ ਜਾਣ ਤੋਂ ਬਾਅਦ ਪੀਏ ਦੀ ਖਬਰ ਜ਼ਰੂਰ ਆਈ ਸੀ ਕਿ ਪੀਏ ਤੇ ਨਾਲ ਹੀ ਸੈਟ ਡਾਊਨ ਆ, ਤੇ ਪਰ ਹੁਣ ਪਤਾ ਨਹੀਂ ਆ ਕਿ ਕਿਹਨੂੰ ਇਹਨਾਂ ਨੇ ਅਰੈਸਟ ਕੀਤਾ ਵਿਖਾਇਆ। ਪਰ ਜੇ ਲਾਲਜੀਤ ਭੁੱਲਰ ਫੜੇ ਗਏ ਤੇ ਪਿਤਾ ਕਿਉਂ ਨੇ? ਕਿਉਂਕਿ ਉਹ ਬਿਲਕੁਲ ਵੀ ਨਾਮਜ਼ਦ ਨੇ, ਉਹਨਾਂ ਦੀ ਵੀ ਅਰੈਸਟ ਹੋਣੀ ਜ਼ਰੂਰੀ ਆ। ਇਹ ਕਹਿੰਦੇ ਮੈਨੂੰ ਕਾਨੂੰਨ ਤੇ ਬੜਾ ਭਰੋਸਾ ਹੈ, ਤੇ ਇਹਨਾਂ ਦੇ ਪਿਤਾ ਜੀ ਨੂੰ ਭਰੋਸਾ ਨਹੀਂ ਹੈਗਾ। ਉਹਨਾਂ ਦਾ ਭਰੋਸਾ ਨਹੀਂ ਹੈ ਸ਼ਾਇਦ। ਬਿਲਕੁਲ ਹਾਂਜੀ ਸਹੀ ਹਾਂਜੀ। ਆਖਿਆ। ਅੱਗੇ ਵਧੀਏ ਤਾਂ ਉਧਰ ਬਾਘਾ ਪੁਰਾਣਾ ਸੰਮਤੀ ਚੋਣ 28 ਨੂੰ ਹੈ। ਵੈਸੇ ਇਹਨੇ ਚੰਗਾ ਲੋਕਾਂ ਨੂੰ ਗੇੜ ਚ ਪਾਇਆ। ਇੱਧਰ ਡੀਸੀ ਦੇ ਨਾਲ ਕਹਿੰਦੇ ਐਸਡੀਐਮ ਦਾ ਰੌਲਾ ਪੈ ਗਿਆ, ਤੇ ਹੁਣ ਇਹ ਕਿੱਥੇ ਜਾ ਕੇ ਨਿਬੜੂ ਗੱਲ? ਉਦਣ ਫੇਰ ਖਿੱਚੋਤਾਣ ਹੋਊਗੀ, ਜਾਂ ਫਿਰ ਅਕਾਲੀ ਦਲ ਵਾਲੇ ਨੇ ਤਾਂ ਸਿੱਧਾ ਹੀ ਕਹਿਤਾ ਸੀ ਵੀ ਭਾਈ ਛੱਡੀ ਚੇਅਰਮੈਨੀ, ਤੁਸੀਂ ਜਾਨ ਬਖਸ਼ ਦਿਓ ਵਿਚਾਰੇ ਅਫਸਰ ਦੀ। ਹਾਂ, ਤੁਸੀਂ ਕਿਹਾ ਕਿੱਥੇ ਕੋ ਜਾ ਕੇ ਨਿਬੜੂ ਗੱਲ? ਤੇਰੇ ਤੋਂ ਤੁਰੀ ਹੈ ਡੁੱਬ ਜਾਣੀ ਹੈ ਤੇ ਜਾ ਕੇ ਮੁੱਕਣੀ ਪਤਾ ਨਹੀਂ ਕਿਹੜੀ ਥਾਂ। ਇਹ ਹੁਣ ਪਤਾ ਨਹੀਂ ਕਿੱਥੇ ਜਾ ਕੇ ਨਿਬੜਨੀ, ਜੇ ਕਿੱਥੇ ਜਾ ਕੇ ਮੁੱਕਣੀ ਹੈ। ਪਰ ਹਾਈ ਕੋਰਟ ਨੇ ਇੱਕ ਵਾਰੀ ਤੇ ਨਵੇੜ ਦਿੱਤਾ ਕਿ 28 ਮਾਰਚ ਨੂੰ ਜਾ ਕੇ ਇਲੈਕਸ਼ਨ ਕਰਵਾਓ। ਦੇਖੋ, ਬੱਬਨਦੀਪ ਵਾਲੀਆ ਜੀ, ਸਾਗਰ ਸੇਤੀਆ, ਦੋਨੇ ਹੀ ਅਫਸਰ ਬੜੇ ਚਰਚਿਤ ਅਫਸਰ ਨੇ, ਬੜੇ ਹੀ ਸਿਆਣੇ ਅਫਸਰ ਨੇ। ਦੋਨਾਂ ਦਾ ਜਿਸ ਤਰ੍ਹਾਂ ਆਪਸ ਦੇ ਵਿੱਚ ਟਕਰਾਅ ਨਜ਼ਰ ਆਇਆ, ਤਾਂ ਉਹਦੇ ਤੇ ਵੀ ਹਾਈ ਕੋਰਟ ਨੇ ਨੋਟਿਸ ਲਿਆ। ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਐਸਡੀਐਮ ਸਾਹਿਬ ਨੂੰ ਇਹ ਕਹੀ, ਬੱਬਨਦੀਪ ਜੀ ਨੂੰ, ਕਿ ਭਾਈ ਤੁਸੀਂ ਜਿਹੜਾ ਲੈਟਰ ਲਿਖਿਆ ਉਹ ਮੀਡੀਆ ਕੋਲ ਕਿਵੇਂ ਚਲਾ ਗਿਆ? ਜੀ ਠੀਕ ਹੈ ਨਾ, ਤੁਹਾਨੂੰ ਆਪਣਾ ਮਾਮਲਾ ਜਿਹੜਾ ਸੀ ਉਹ ਚੀਫ ਸੈਕਟਰੀ ਦੇ ਕੋਲ ਲੈ ਕੇ ਜਾਣਾ ਚਾਹੀਦਾ ਸੀ। ਜੀ ਪੱਤਰ ਪਬਲਿਕ ਡੋਮੇਨ ਚ ਕਿੱਦਾਂ ਆ ਗਿਆ? ਪਰ ਪਬਲਿਕ ਡੋਮੇਨ ਚ ਨਾ ਆਉਂਦਾ ਤੇ ਸ਼ਾਇਦ ਗੱਲ ਹੀ ਨਾ ਬਣਦੀ, ਇਹਨਾਂ ਬਿਲਕੁਲ ਦਬਾਅ ਨਹੀਂ ਬਣਦਾ। ਕੋਰਟਾਂ ਇਸ ਗੱਲ ਤੇ ਕਿਉਂ ਨਹੀਂ ਧਿਆਨ ਦਿੰਦੀਆਂ ਕਿ ਚੀਫ ਸੈਕਟਰੀ, ਤੁਹਾਨੂੰ ਪਤਾ ਕਿੱਦਾਂ ਬਦਲ ਕੇ ਉਹਨਾਂ ਨੇ ਨਾਲ ਲਾਏ ਨੇ, ਤੇ ਚੀਫ ਸੈਕਟਰੀ ਕੀ ਬੋਲਣਗੇ? ਚੀਫ ਸੈਕਟਰੀ ਤੇ ਸਾਰਾ ਕੁਝ ਸਰਕਾਰ ਤੋਂ ਪੁੱਛ ਕੇ ਕਰਦੇ ਨੇ। ਹੂੰ ਜੇ ਜੇ ਇਹਨਾਂ ਜੇ ਅਫਸਰਾਂ ਨੇ ਜੇ ਚੀਫ ਸੈਕਟਰੀ ਤੱਕ ਗੱਲ ਪਹੁੰਚੀ ਹੁੰਦੀ ਤਾਂ ਅੱਜ ਸ਼ਾਇਦ ਡੀਐਮ ਜਿਉਂਦਾ ਹੁੰਦਾ, ਜੇ ਚੀਫ ਸੈਕਟਰੀ ਬਿਲਕੁਲ ਨੂੰ ਨਹੀਂ ਕੁਝ ਬਿਲਕੁਲ ਕੀਤਾ ਹੁੰਦਾ। ਬਿਲਕੁਲ, ਮੈਂ ਉਹੀ ਗੱਲ ਕਹਿ ਰਿਹਾ ਸੀ ਕਿ ਜੇ ਅਫਸਰਸ਼ਾਹੀ ਦੇ ਵਿੱਚ ਇੰਨੀ ਆਜ਼ਾਦੀ ਹੁੰਦੀ, ਇੰਨੀ ਰੀੜ ਦੀ ਹੱਡੀ ਹੁੰਦੀ, ਤੇ ਡੀਐਮ ਕਾਹਤੋਂ ਮਰਦੇ? ਬਿਲਕੁਲ ਉਹ ਤਾਂ ਗਏ ਨੇ, ਡੀਸੀ ਖੁਦ ਮੰਨਦਾ, ਮੇਰੇ ਕੋਲ ਆਏ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕੋਰਟਾਂ ਨੂੰ ਵੀ ਇਹ ਗੱਲ ਵੇਖਣੀ ਚਾਹੀਦੀ ਆ ਕਿ ਅਫਸਰਸ਼ਾਹੀ ਜਾਂ ਖਾਸ ਤੌਰ ਤੇ ਛੋਟੇ ਅਧਿਕਾਰੀ, ਜਿਹੜੇ ਛੋਟੇ ਰੈਂਕ ਵਾਲੇ, ਉਹ ਕਿਸ ਤਰ੍ਹਾਂ ਟਾਈਮ ਪਾਸ ਕਰ ਰਹੇ ਨੇ। ਤਾਂ ਗੱਲ ਇਹ ਆ ਕਿ ਹੁਣ ਇਸ ਸਥਿਤੀ ਦੇ ਵਿੱਚ ਕੋਰਟ ਨੇ ਨਵੇੜਾ ਕੀਤਾ ਹੈ। ਕੋਰਟ ਨੇ ਕਿਹਾ ਕਿ ਅਧਿਕਾਰੀ ਦੇ ਕੋਲ ਕਰੀਬ 9 ਸਾਲ ਦਾ ਤਜਰਬਾ ਹੈ, ਤੇ ਇੱਕ ਪੀਸੀਐਸ ਅਧਿਕਾਰੀ ਹੋਣ ਦੇ ਨਾਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸ਼ਿਕਾਇਤ ਕਿੱਥੇ ਤੇ ਕਿਸ ਤਰ੍ਹਾਂ ਦਰਜ ਕਰਨੀ ਆ। ਇਸ ਤੇ ਐਸਟੀਐਮ ਜਿਹੜੇ ਆ ਉਹ ਜਵਾਬ ਦਿੰਦੇ ਆ ਕਿ ਠੀਕ ਮਾਨਸਿਕ ਸਥਿਤੀ ਦੇ ਵਿੱਚ ਨਹੀਂ ਸੀਗੇ। ਉਹਨਾਂ ਨੇ ਕਿਹਾ ਕਿ ਉਸ ਸਮੇਂ ਸਟ੍ਰੈਸ ਦੇ ਵਿੱਚ ਸਨ, ਕਿਉਂਕਿ 3:13 ਦਾ ਟਾਈਮ ਹੀ ਦੱਸਦਾ, ਪਰ ਉਹ ਇੰਨੀ ਸਟ੍ਰੈਸ ਦੇ ਵਿੱਚ ਕਿਉਂ ਸਨ? ਇੱਕ ਵੱਡਾ ਸਵਾਲ ਹੈ। ਤਾਂ ਬਿਲਕੁਲ ਕੋਰਟ ਨੂੰ ਰਾਜਨੀਤਿਕ ਦਖਲ ਦੀ ਵੀ ਜ਼ਰੂਰ ਮੇਰੇ ਖਿਆਲ ਦੇ ਨਾਲ ਥੋੜੀ ਨਿਗਾਹ ਰੱਖਣ ਦੀ ਲੋੜ ਆ। ਵੈਸੇ ਅਸੀਂ ਕੋਰਟਾਂ ਨੂੰ ਸਲਾਹ ਨਹੀਂ ਦੇ ਸਕਦੇ, ਸਾਡਾ ਨਹੀਂ ਅਧਿਕਾਰ ਖੇਤਰ, ਪਰ ਜ਼ਰੂਰ ਇਹੋ ਜਿਹੇ ਫੈਸਲਿਆਂ 'ਚ ਇਹਨਾਂ ਦੀ ਰੌਸ਼ਨੀ 'ਚ ਵੀ ਗੱਲ ਜਿਹੜੀ ਉਹ ਹੋਣੀ ਚਾਹੀਦੀ ਹੈ। ਤਾਂ ਖੈਰ ਗੱਲ ਇਹ ਆ ਕਿ 28 ਨੂੰ ਇਲੈਕਸ਼ਨ ਹੋਏਗਾ, ਦੇਖੋ ਕਿਹਦਾ ਚੇਅਰਮੈਨ ਬਣਦਾ। ਪਰ ਇਹ ਜਿਹੜੀ ਚੋਣ ਸੀਗੀ, ਇਸ ਚੋਣ ਨੇ ਇਸ ਕਰਕੇ ਹੀ ਲਟਕਾ ਪ੍ਰਾਪਤ ਕੀਤਾ। ਫਿਰ ਤੁਸੀਂ ਦੇਖਿਆ ਹੋਣਾ ਕਿ ਬੀਤੇ ਦਿਨੀ ਅਮਰਤਪਾਲ ਸਿੰਘ ਸੁਖਨੰਦ ਜਿਹੜੇ ਵਿਧਾਇਕ ਨੇ, ਉਹਨਾਂ ਨੇ ਵੀਡੀਓ ਵੀ ਜਾਰੀ ਕੀਤਾ ਕਿ ਕਿਵੇਂ ਭੀੜ ਨੇ ਉਹਨਾਂ ਤੇ ਅਟੈਕ ਕੀਤਾ ਹੈ। ਪਰ
ਇਹ ਨੌਬਤ ਕਿਉਂ ਆਈ? ਵੱਡਾ ਸਵਾਲ ਹੈ। ਤੁਸੀਂ ਸਰਕਾਰ 'ਚ ਬੈਠੇ ਹੋ, ਲਾਅ ਐਂਡ ਆਰਡਰ ਦਾ ਕੰਟਰੋਲ ਤੁਹਾਡੇ ਕੋਲ ਹੈ, ਫੋਰਸ ਤੁਹਾਡੇ ਕੋਲ ਹੈ, ਅਫਸਰਸ਼ਾਹੀ ਤੁਹਾਡੇ ਕੋਲ ਹੈ। ਕਿਉਂ ਨੌਬਤ ਆਈ? ਕਿਉਂ? ਕਿਉਂਕਿ ਤੁਸੀਂ ਜਿੱਥੇ ਚੇਅਰਮੈਨ ਬਣਾਉਣ ਦੀ ਪੋਜੀਸ਼ਨ 'ਚ ਨਹੀਂ ਹੋ, ਤੁਸੀਂ ਉੱਥੇ ਵੀ ਨਹੀਂ ਹਟ ਰਹੇ, ਉੱਥੇ ਵੀ ਨਹੀਂ ਟਲ ਰਹੇ। ਬਿਲਕੁਲ, ਬਿਲਕੁਲ। ਇਹ ਇੱਕ ਹੋਰ ਚੀਜ਼ ਇੱਥੋਂ ਸਪਸ਼ਟ ਹੁੰਦੀ ਹੈ ਵੀ ਇਹ ਜਿਹੜਾ ਚਾਅ ਹੁੰਦਾ ਹੈ ਵੀ ਸਰਕਾਰੀ ਨੌਕਰੀ ਕਰਨੀ ਹੈ, ਆਰਾਮ ਨਾਲ ਬਹਿ ਕੇ ਆਪਾਂ ਕੁਰਸੀ ਤੇ ਘਰ ਨੂੰ ਆ ਜਾਇਆ ਕਰਨਾ ਹੈ, ਥੋੜਾ ਕੰਮ ਹੁੰਦਾ ਹੈ। ਐਕਸਪਲੋਇਟੇਸ਼ਨ ਉੱਥੇ ਵੀ ਰੱਜ ਕੇ ਹੁੰਦੀ ਹੈ, ਉੱਥੇ ਵੀ ਰੱਬ ਰੱਬ ਜਲਾਲਤ ਕਰੋ ਰੱਜ ਜੀ, ਕੇ ਰੱਬ ਹੁੰਦੀ ਹੈ। ਰੱਬ ਕਰੋ। ਸਰਕਾਰੀ ਹੂੰ, ਨੌਕਰੀ ਵਾਲੇ ਨਹੀਂ ਜੇ ਸੌਂਦੇ ਚੱਜ ਨਾਲ। ਮੈਂ ਹੂੰ, ਮੈਂ ਅੱਗੇ ਤੁਹਾਨੂੰ ਦੱਸਿਆ, ਆਡੀਅנס ਜਾਣਦੀ ਹੈ, ਮੇਰੇ ਭਰਾ ਭਤੀਜੇ ਬਹੁਤ ਪੁਲਿਸ 'ਚ ਨੇ। ਮੈਂ ਜੀ, ਖੁਦ ਅਸੀਂ ਪਨੀਰੀ ਤਿਆਰ ਕੀਤੀ ਆ। ਸਾਡੇ ਪਿੰਡ ਬਹੁਤ ਸਾਰੇ ਮੁੰਡੇ ਗਰਾਊਂਡ 'ਚੋਂ ਨਿਕਲ ਕੇ ਪੁਲਿਸ 'ਚ ਗਏ ਨੇ। ਜੀ, ਉਹਨਾਂ ਤੋਂ ਲੈ ਕੇ ਟੀਚਰਾਂ ਤੱਕ ਤੇ ਮਤਲਬ ਮੈਂ ਆਈਐਸ ਅਫਸਰਾਂ ਤੱਕ ਮੇਰੇ ਦੋਸਤ ਹੈ ਜੀ। ਜੀ। ਰੱਬ ਰੱਬ ਹੀ ਕਰੋ। ਹੁਣ ਜੇ ਗੱਲਾਂ ਕਰਾਂਗੇ ਨਾ, ਬਾਤ ਨਿਕਲੀ ਤਾਂ ਦੂਰ ਤਲਕ ਜਾਏਗੀ। ਜਿਹੜੀ ਬੀਤੀ ਆ ਨਾ, ਬਸ ਉਹ ਕਹਿੰਦੇ ਵੀ ਮੇਰੇ ਤੇ ਜਿਹੜੀ ਬੀਤੀ ਸਾਡਾ ਰੱਬ ਜਾਣਦਾ। ਗੱਲ ਇਹ ਆ ਕਿ ਅੱਜ ਕੱਲ ਦੀ ਜਿਸ ਤਰ੍ਹਾਂ ਦੀ ਨੌਕਰੀ ਜੌਬ ਆ, ਠੀਕ ਆ, ਜਿਹੜੇ ਤੇ ਤਗੜੇ ਅਹੁਦਿਆਂ ਤੇ ਬੈਠੇ ਆ ਉਹਨਾਂ ਨੂੰ ਕੁਝ ਸੁੱਖ ਸਾਧਨ ਸਹੂਲਤਾਂ ਹੈਗੀਆਂ, ਪਰ ਜਿਹੜੇ ਵਿੱਚ ਵਿਚਾਲੇ ਆ ਜਾਂ ਬਿਲਕੁਲ ਹੇਠਲੇ ਰੈਂਕਾਂ ਤੇ ਨੇ, ਹੇਠਲੇ ਕਹਿ ਲਓ ਫੀਲਡ ਦੇ ਵਿੱਚ ਨੇ, ਬੁਰੀ ਹਾਲਤ ਜੇ ਉਹਨਾਂ ਦੀ। ਬਿਲਕੁਲ, ਬਿਲਕੁਲ। ਉਧਰ ਪੰਜਾਬ ਨੂੰ ਮੇਜ਼ਬਾਨੀ ਮਿਲੀ ਆ ਜੀ ਏਸ਼ੀਅਨ ਹਾਕੀ ਦੀ। ਚਲੋ ਦੇਖੋ, ਇਹ ਮਾਨ ਸਾਹਿਬ ਦੱਸ ਰਹੇ ਸਨ, ਇਹਨਾਂ ਨੇ ਮੈਨੂੰ ਲੱਗਦਾ ਦੂਜੀ ਤੀਜੀ ਵਾਰੀ ਦੱਸਤਾ ਅੱਜ ਕਿ ਆਪਾਂ ਨੂੰ ਮੇਜ਼ਬਾਨੀ ਮਿਲ ਗਈ, ਮੇਜ਼ਬਾਨੀ ਮਿਲ ਗਈ ਆ। ਕਿ ਕਿਸੇ ਸਮੇਂ ਅੱਜ ਵੀ ਜੇ ਤੁਸੀਂ ਦੇਖੋਗੇ ਇੰਡੀਆ ਦੀ ਹਾਕੀ ਪੰਜਾਬ ਦੇ ਸਿਰ ਤੇ ਸਟੈਂਡ ਕਰਦੀ ਆ। ਤੇ ਭੁਵਨੇਸ਼ਵਰ ਬਿਲਕੁਲ, 'ਚ ਤੁਸੀਂ ਦੇਖ ਲਓ, ਹਰ ਸਾਲ ਵੱਡਾ ਕੋਈ ਨਾ ਕੋਈ ਉੜੀਸਾ ਸਰਕਾਰ ਆਯੋਜਨ ਕਰਵਾਉਂਦੀ ਆ। ਤੇ ਅੱਜ ਅਸੀਂ ਵੇਖੀਏ ਤੇ ਮੋਟੇ ਤੌਰ ਤੇ ਮੈਨੂੰ ਲੱਗਦਾ ਇਹਨਾਂ 10 ਸਾਲਾਂ 'ਚ ਸਾਡਾ ਕੋਈ ਆਯੋਜਨ ਨਹੀਂ ਹੋਇਆ। ਪਰ ਹੁਣ ਹੂੰ, ਇਹਨਾਂ ਨੇ ਇਹ ਗੱਲ ਕਹੀ ਆ ਕਿ ਬਾਈ 26 ਤੇ 27 ਅਕਤੂਬਰ ਨੂੰ ਪਹਿਲਾ ਮੈਚ ਹੋਵੇਗਾ। 6 ਟੌਪ ਦੀਆਂ ਏਸ਼ੀਅਨ ਟੀਮਾਂ ਜਿਹੜੀਆਂ ਉਹ ਇੱਥੇ ਖੇਡਣਗੀਆਂ। ਇਹ ਕਹਿ ਰਹੇ ਨੇ, ਪਰ ਇਹਦੇ ਵਿੱਚ ਤੇ ਫਿਰ ਏਸ਼ੀਆ ਦੇ ਵਿੱਚ ਤੇ ਪਾਕਿਸਤਾਨ ਵੀ ਆਉਂਦਾ ਹੈ। ਤਾਂ ਕੀ ਜੀ, ਪਾਕਿਸਤਾਨ ਦੀ ਟੀਮ ਖੇਡਣ ਆਊਗੀ? ਇਹਦੇ ਤੇ ਹੂੰ, ਹਾਲੇ ਅਸਪਸ਼ਟਤਾ ਹੈ। ਤਾਂ ਖੈਰ ਠੀਕ ਆ, ਇਹ ਪੀਸੀਆਂ ਕਰ ਰਹੇ ਨੇ, ਡੇਲੀ ਆਪਦੀਆਂ ਪ੍ਰਾਪਤੀਆਂ ਦੱਸ ਰਹੇ, ਇਹਨਾਂ ਦਾ ਹੱਕ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ। ਪਰ ਜਿਹੜੀ ਮੇਜ਼ਬਾਨੀ ਆ, ਉੜੀਸਾ ਸਰ ਸਾਡੇ ਤੋਂ ਬਹੁਤ ਅੱਗੇ ਨਿਕਲ ਗਿਆ। ਜਦ ਕਿ ਉੜੀਸਾ ਦਾ ਮਸਾਂ ਤੁਸੀਂ ਸੰਸਾਰ ਕੱਪ 'ਚ ਦੇਖੋਗੇ ਜਾਂ ਹੁਣ ਵੀ ਓਲੰਪਿਕ 'ਚ ਦੇਖੋਗੇ ਜਾਂ ਵੱਡੇ ਇਵੈਂਟ 'ਚ ਦੇਖੋਗੇ, ਕੋਈ ਇੱਕ ਅੱਧ ਖਿਡਾਰੀ ਹੁੰਦਾ ਉੜੀਸਾ ਦਾ। ਪਰ ਜੀ, ਉੜੀਸਾ ਸਰਕਾਰ ਨੇ ਹਾਕੀ ਨੂੰ ਇੰਨਾ ਪ੍ਰਮੋਟ ਕੀਤਾ, ਇੰਨਾ ਸਪੋਰਟ ਕੀਤਾ, ਇੰਨੀ ਵੱਡੀ ਮੇਜ਼ਬਾਨੀ ਉਹਨਾਂ ਦੀ ਕਿ ਦੁਨੀਆ ਦੇ ਵਿੱਚ ਅੱਜ ਭੁਵਨੇਸ਼ਵਰ ਸਟੇਡੀਅਮ ਹੈ, ਜਿਹੜਾ ਕਲਿੰਗਾ ਸਟੇਡੀਅਮ ਆ, ਤੁਸੀਂ ਵੇਖ ਲਓ ਕਿ ਦੁਨੀਆ ਦੇ ਨਕਸ਼ੇ ਤੇ ਚਮਕ ਰਿਹਾ। ਤੇ ਕਿੱਥੇ ਹੂੰ। ਹਾਕੀ ਜਿਹੜੀ ਆਪਣੀ ਸ਼ੁਰੂ ਹੀ ਪੰਜਾਬ ਤੋਂ ਹੁੰਦੀ ਸੀ ਤੇ ਇੱਥੇ ਹੀ ਖਤਮ ਹੋ ਜਾਂਦੀ ਸੀ। ਨਵੀਨ ਪਟਨਾਇਕ ਹੁਣੀ ਬਹੁਤ ਚੰਗਾ ਕੰਮ ਕੀਤਾ ਹੈ ਉੱਥੇ। ਹਾਂਜੀ ਹਾਂਜੀ, ਨਹੀਂ ਮੈਂ ਚਲੋ ਇਹਨਾਂ ਨੂੰ ਵੀ ਕ੍ਰੈਡਿਟ ਦੇਵਾਂਗਾ ਜੇ ਇਹ ਮੇਜ਼ਬਾਨੀ ਲਿਆਉਂਦੇ ਨੇ ਤੇ ਠੀਕ ਆ। ਪਰ ਸਾਨੂੰ ਹੂੰ, ਰੈਗੂਲਰ ਇਦਾਂ ਦੇ ਮੈਚ, ਇਦਾਂ ਦੇ ਮੁਕਾਬਲੇ ਕਰਵਾਉਂਦੇ ਰਹਿਣਾ ਚਾਹੀਦਾ ਹੈ, ਤਾਂ ਕਿ ਸਾਡੇ ਬੱਚੇ, ਆਉਣ ਵਾਲੇ ਬੱਚੇ ਜਿਹੜੇ ਆ ਉਹ ਵੀ ਗਰਾਊਂਡ ਨਾਲ ਜੁੜਨ, ਖਾਸ ਤੌਰ ਤੇ ਹਾਕੀ ਸਟਿੱਕ ਨਾਲ। ਬਿਲਕੁਲ। ਅੱਗੇ ਵਧੀਏ ਤਾਂ ਟੰਡਰੀਆਂ ਵਾਲੇ ਨੂੰ ਫਿਲਹਾਲ ਰਾਹਤ ਨਹੀਂ ਹੈ ਕੋਈ। ਹਾਂਜੀ ਦੇਖੋ, ਇਹ ਉਹੀ ਮਾਮਲਾ ਹੈ ਜਿਹੜਾ ਮਾਨਹਾਨੀ ਦਾ ਹੈ, ਜਿਹਦੇ 'ਚ ਆਪਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਸੀਗਾ ਕਿ ਸਮਨਿੰਗ ਨੂੰ ਚੈਲੰਜ ਹੋਇਆ ਤਾਂ ਇਸ ਚੈਲੰਜ ਨੂੰ ਰੱਦ ਕਰ ਦਿੱਤਾ ਗਿਆ। ਯਾਨੀ ਇਹ ਬਰਕਰਾਰ ਰਹੇਗੀ ਇਹਨਾਂ ਦੀ ਵਿਪਤਾ। ਫਿਲਹਾਲ ਢੱਡਰੀਆਂ ਵਾਲੇ ਅਗਲੀ ਕੋਰਟ 'ਚ ਜਾਂਦੇ, ਉੱਥੋਂ ਸਟੇ ਹਾਸਲ ਕਰਦੇ ਆ ਕਿ ਨਹੀਂ ਕਰਦੇ, ਇਹ ਤੇ ਸਮਾਂ ਦੱਸੇਗਾ ਤੇ ਵਕਤ ਦੱਸੇਗਾ। ਪਰ ਫਿਲਹਾਲ ਇਹ ਮਾਮਲਾ ਅੱਗੇ ਵੱਧਦਾ ਨਜ਼ਰ ਆਉਂਦਾ, ਕਿਉਂਕਿ ਕੁਝ ਇਹਨਾਂ ਨੇ ਕਮੈਂਟ ਪਾਸ ਕੀਤੇ ਸਨ ਪ੍ਰਚਾਰਕ ਦੇ ਖਿਲਾਫ, ਤੇ ਉਸ ਤੋਂ ਬਾਅਦ ਪ੍ਰਚਾਰਕ ਤੇ ਉਹਨਾਂ ਦੀ ਫੈਮਿਲੀ ਕਹਿ ਲਓ ਕਿ ਉਹਦੇ ਵਿੱਚੋਂ ਹੀ ਮਾਮਲਾ ਅੱਗੇ ਫਿਰ ਮਾਨਹਾਨੀ ਦਾ ਬਣਦਾ ਹੈ। ਤਾਂ ਫਿਲਹਾਲ ਇਹਨਾਂ ਨੂੰ ਕੋਈ ਰਾਹਤ ਦੀ ਖਬਰ ਤੇ ਨਹੀਂ ਹੈ। ਪਰ ਮੈਨੂੰ ਲੱਗਦਾ, ਮੈਂ ਉਦੋਂ ਵੀ ਸੁਜੈਸਟ ਕੀਤਾ ਸੀ, ਉਦੋਂ ਵੀ ਸੁਝਾਅ ਦਿੱਤਾ ਸੀਗਾ ਕਿ ਜਿਸ ਵੇਲੇ ਦੀਆਂ ਇਹ ਗੱਲਾਂ ਨੇ, ਉਸ ਵੇਲੇ ਢੱਡਰੀਆਂ ਵਾਲੇ ਜਿਹੜੇ ਸੀਗੇ, ਤੁਹਾਨੂੰ ਪਤਾ ਹੀ ਆ, ਉਹ ਵਿਵਾਦਤ ਸਨ। ਤੇ ਉਸ ਤੋਂ ਬਾਅਦ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਚੁੱਕੇ ਨੇ। ਜਿਹੜੇ ਮੌਜੂਦਾ ਜਥੇਦਾਰ ਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜੀ, ਤਾਂ ਜੀ, ਇਹਨਾਂ ਨੇ ਮਾਮਲਾ ਸਾਰਾ ਨਿਬੇੜਿਆ ਹੋਇਆ। ਤੇ ਮੈਨੂੰ ਲੱਗਦਾ ਕਿ ਇਹ ਵਿੱਚ ਪੈ ਕੇ ਕੁਝ ਜਿਹੜੇ ਜਥੇਬੰਦੀਆਂ ਦੇ ਲੀਡਰ ਆ, ਇਸ ਮਸਲੇ ਨੂੰ ਹੱਲ ਕਰਾ ਦੇਣ ਤੇ ਠੀਕ ਰਹੇਗਾ। ਕਿਉਂਕਿ ਮਾਨਹਾਨੀ ਦਾ ਕੇਸ, ਇਸ ਤਰ੍ਹਾਂ ਦੇ ਪ੍ਰਚਾਰਕ ਲੜਨ ਅਦਾਲਤਾਂ ਦੇ ਵਿੱਚ, ਮੈਨੂੰ ਘੱਟੋ ਘੱਟ ਜਾਪਦਾ ਕਿ ਉਹ ਠੀਕ ਮਿਸਾਲ ਨਹੀਂ ਜਾਂਦੀ। ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।